ਮਛਲੀ ਤਾਕਤਵਰ ਹੁੰਦੀ ਹੈ ਜਿਹੜੀ ਚੀੜਾ ਮਛਲੀ ਹੈ। ਲੋ ਜੀ ਇੱਥੇ ਗੱਲਬਾਤ। अस्सलाम वालेकुम। नवे दिन ਤੇ ਨਵੇਂ ਵਲੋਗ ਦੇ ਨਾਲ ਮੈਂ ਤੁਹਾਡਾ ਸਜਾਦ ਮੁਗਲ ਡਸਕੇ ਵਾਲਾ। ਤੇ ਕਾਫੀ ਦਿਨ ਵਲੋਗ ਇਸ ਲਈ ਨਹੀਂ ਪਾ ਸਕਿਆ ਕਿ ਅਸੀਂ ਕਿਤੇ ਨਿਕਲੇ ਕੋਈ ਨਹੀਂ, ਕੰਮ ਕਾਰ ਹੀ ਨਹੀਂ ਕੀਤਾ ਤੇ ਸਾਨੂੰ ਉਹ ਘਰਾਂ ਵਾਲੇ ਵਲੋਗ ਬੁੱਢੀਆਂ ਵਿਖਾਣੀਆਂ ਤੇ ਉਹ ਨਾ ਅਸੀਂ ਵਿਖਾਣੇ ਆ ਤੇ ਨਾ ਅਸੀਂ ਕਰਨੇ ਆ। ਸਿੰਪਲ ਜਿਹਾ ਵਲੋਗ ਸਾਡਾ ਹੁੰਦਾ ਯਾਰਾਂ ਦੋਸਤਾਂ ਦੇ ਨਾਲ ਜਾਂ ਫਿਰ ਟਰੈਵਲਿੰਗ ਵਲੋਗ ਹੁੰਦਾ ਤੇ ਅਸੀਂ ਇਸ ਵਾਸਤੇ ਜਦੋਂ ਕਿਤੇ ਟਰੈਵਲਿੰਗ ਤੇ ਨਿਕਲਨੇ ਆ ਤੇ ਫੇਰ ਹੀ ਜਿਹੜਾ ਨਾ ਆਪਣਾ ਵਲੋਗ ਵਗੈਰਾ ਬਣਾਉਂਦੇ ਆ। ਤੇ ਅੱਜ ਅਸੀਂ ਘਰੋਂ ਨਿਕਲੇ ਆ ਤੇ ਇੱਕ ਪਾਰਸਲ ਲੈਣਾ ਸੀ। ਇਹ ਅਸੀਂ ਇੱਕ ਪਾਰਸਲ ਲਿਆ ਤੇ ਇਹਨੂੰ ਜਾ ਕੇ ਖੋਲ੍ਹਨੇ ਆ। ਪਾਰਸਲ ਦੇ ਵਿੱਚ ਅਸੀਂ ਕੀ ਮੰਗਵਾਇਆ ਸੀ ਤੇ ਉਹ ਫਿਰ ਚੀਜ਼ ਆਈ ਹੈ। ਤੇ ਦੂਸਰਾ ਅੱਜ ਇੱਕ ਬਹੁਤ ਵੱਡਾ ਜਿਹੜਾ ਨਾ ਆਪਣਾ ਇੱਕ ਸਰਪ੍ਰਾਈਜ਼ ਹੈ ਤੇ ਵਿਖਾਣਾ ਕੋਈ ਨਹੀਂ ਨਾ ਦੱਸਣਾ ਵੀ ਅਸੀਂ। ਤੇ ਅੱਜ ਤੁਹਾਨੂੰ ਨਾਲ ਨਾਲ ਸਫ਼ਰ ਕਰਾਉਂਦੇ ਜਾਵਾਂਗੇ ਤੇ ਐਂਡ ਤੇ ਜਾ ਕੇ ਤੁਸੀਂ ਆਪ ਹੀ ਬੁੱਝ ਲੈਣਾ ਕਿ ਲੋ ਭਾਈ ਇਹ ਕਿਹੜੇ ਕੰਮ ਲਈ ਆਏ ਨੇ ਤੇ ਕੀ ਕਰਨ ਲੱਗੇ ਨੇ ਤੇ ਤੁਹਾਨੂੰ ਇੱਥੋਂ ਪਤਾ ਚੱਲੇਗਾ ਅਸੀਂ ਕਿਸ ਲੈਵਲ ਦੇ ਸ਼ੁਦਾਈ ਆ। ਠੀਕ ਹੈ, ਅਸੀਂ ਕਿਸ ਤਰ੍ਹਾਂ ਪਸੰਦ ਕਰਦੇ ਹਾਂ ਚੀਜ਼ਾਂ ਨੂੰ ਤੇ ਕੀ ਮਾਮਲਾਤ ਨੇ ਤੇ ਫਿਰ ਤੁਸੀਂ ਸਾਡੇ ਨਾਲ ਰਹਿਣਾ। ਅਸੀਂ ਫਿਲ ਵਕਤ ਜਾ ਰਹੇ ਹਾਂ ਹੁਣ ਆਪਣੇ ਆਫਿਸ ਦੀ ਤਰਫ। ਲੋ ਜੀ ਅਸੀਂ ਆ ਗਏ ਹਾਂ ਆਪਣੇ ਆਫਿਸ ਦੇ ਕੋਲ ਤੇ ਸਾਨੂੰ ਇਹ ਸਾਮ ਭਾਈ ਮਿਲ ਗਏ ਨੇ। ਇਹਨਾਂ ਨੇ ਲਈ ਹੈ ਮਾਸ਼ਾਅੱਲਾ ਨਵੀਂ 70-25 ਮਾਡਲ। ਸਾਮ ਭਾਈ ਮੁਬਾਰਕ ਹੋਏ ਬੜੀ ਤੇ ਬਾਬਾ ਜੀ ਮਠਿਆਈਆਂ ਬਣ ਗਈਆਂ ਨੇ ਵੱਡੇ ਟੋਕਰੇ। ਹੁਣ ਦੱਸੋ ਕਦੋਂ ਖਵਾਓਗੇ? ਕੋਈ ਨਹੀਂ ਆਰਡਰ ਲਾਓ ਜਦੋਂ ਆਖੋਗੇ ਆਈਏ। ਵੇਖ ਲਿਓ ਜੇ ਕੱਲ ਫਿਰ ਖਵਾਓਗੇ। ਚਲੋ ਇਨਸ਼ਾਅੱਲਾ ਅੱਲਾਹ ਤਾਲਾ ਖੈਰ ਫਰਮਾਏ। ਕੱਲ ਫਿਰ ਤੁਹਾਨੂੰ ਬੁਲਾਣੇ ਆ ਜੀ ਭਾਈ। ਤੇ ਫਿਰ ਕੀ ਲਿਆਓਗੇ? ਕੀ ਭਾਈ ਜੋ ਆਖੋਗੇ ਯਾਰ ਮਸਲਾ ਵੱਡੀ ਟੋਕਰੀ ਲਿਆਣੀ ਹੈ ਮਠਿਆਈ ਦੀ, ਵੱਡੀ ਟੋਕਰੀ। ਮਸਲਾ ਹੀ ਕੋਈ ਨਹੀਂ। ਚਲੋ ਅੱਲਾ ਖੈਰ ਕਰੇ। ਸਾਮ ਦੇ ਨਾਲ ਗੱਲ ਹੋ ਗਈ ਤੁਹਾਨੂੰ ਕੱਲ ਇਹ ਹੁਣ ਸਾਨੂੰ ਮਠਿਆਈ ਵੀ ਖਵਾਉਣਗੇ ਤੇ ਅਸੀਂ ਫਿਰ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਇਹ ਵੀ ਦਿਖਾਵਾਂਗੇ ਕਿ ਬਈ ਇਹ ਕੀ ਸਾਨੂੰ ਖਵਾਉਂਦੇ ਨੇ। ਅਸੀਂ ਹੁਣ ਚੱਲੇ ਆ ਫਿਰ ਆਪਣੇ ਆਫਿਸ ਦੀ ਤਰਫ। ਚਲੋ ਕਮਰਬਾਜ਼ ਚਲੋ ਜੀ ਜਾਣ ਦਿਓ ਜੀ। ਠੀਕ ਹੈ ਸਾਮ ਭਾਈ, ਅੱਲਾ ਹਾਫਿਜ਼। ਲਓ ਜੀ ਅਸੀਂ ਆ ਗਏ ਆਪਣੇ ਆਫਿਸ ਦੇ ਕੋਲ ਤੇ ਦੇਖੀਏ ਹੁਣ ਬੱਚੇ ਕੀ ਕਰਦੇ ਪਏ ਸਨ। ਆ ਖੋਲੋ 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 ਬਈ ਪੌਦਿਆਂ ਨੂੰ ਤੇ ਵੇਖੀਏ। ਪੌਦੇ ਵਾਵਾ ਦਿਨ ਹੋ ਗਏ ਨੇ ਲਾਏ ਤੇ ਨੇ, ਵੱਡੇ ਨਹੀਂ ਹੋ ਰਹੇ ਪੌਦੇ ਯਾਰ। ਅੰਗੂਰ ਤੁਹਾਡਾ ਤੇ ਸੁੱਕੀ ਚੱਲਾ ਆਵੇ ਹੈਂ। ਇਹ ਵੀ ਉੱਥੇ ਖਲੋਤਾ ਹੈ। ਇਹ ਮਾਸ਼ਾਅੱਲਾ ਹੋਇਆ ਥੋੜਾ ਕੁ ਵੱਡਾ। ਅਜ਼ਾਨ ਹੋ ਰਹੀ ਹੈ, ਅਜ਼ਾਨ ਤੋਂ ਬਾਅਦ ਗੱਲ ਕਰਨੇ ਤੁਹਾਡੇ ਨਾਲ। ਮੇਰੀ ਅਜ਼ਾਨ ਹੋ ਗਈ ਹੈ ਅਲਹਮਦੁਲਿਲਾ। ਤੇ ਇਹ ਦਿਖਾ ਰਿਹਾ ਸੀ ਇਹ ਲਾਇਆ, ਇਹ ਮਾਸ਼ਾਅੱਲਾ ਵੱਡਾ ਹੋ ਗਿਆ। ਇਹ ਬਾਕੀ ਪੌਦੇ ਵੱਡੇ ਨਹੀਂ ਹੋ ਰਹੇ। ਅੰਗੂਰ ਲੈ ਅੰਗੂਰ 2-3 ਵਾਰੀ ਬੱਕਰੀਆਂ ਖਾ ਗਈਆਂ ਨੇ ਤੇ ਇਹ ਫਿਰ ਅਸੀਂ ਇੱਕ ਧਰੇਕ ਲਾਈਏ। ਹੁਣ ਧਰੇਕ ਵੀ ਇੱਥੇ ਜਾ ਕੇ ਗੰਜੀ ਹੋ ਗਈ ਹੈ ਤੇ ਪਾਣੀ ਛਾਣੀ ਦਿੰਦੇ ਆ ਰਹੀਦਾ ਇਹਨੂੰ। ਤੇ ਇਹ ਜੋ ਵੱਡੀ ਹੋਏਗੀ ਅਸੀਂ ਹੋਰੇ ਛਾਂ 'ਚ ਬਹਿਣਾ ਕਿ ਨਹੀਂ ਬਹਿਣਾ, ਚਲੋ ਸਾਡੇ ਕੋਲ ਬਾਲ ਤੇ ਬਹਿਣਗੇ ਨਾ ਛਾਂ ਦੇ ਵਿੱਚ। ਤੇ ਅਸੀਂ ਆ ਗਏ ਹੁਣ ਆਪਣੇ ਆਫਿਸ ਦੀ ਤਰਫ। अस्सलामु अलैकुम वरहमतुल्लाहि वबरकातुहू। नहीं मदार साहब की करी जा रहे हो? वालेकुम सलाम, क्या ठीक हो? सब खैर करिए ते सुनाओ फिर कितने जो प्लेट जो निशान लाने ने प्लेट होते हैं वो जरा बच्चों थोड़ा को कम समझा लीए। एक प्लेट के ना लभ लीए तो इन्होंने थोड़ा को कम समझा के ते हाँ जी लियाओ लिया उधर जरा। ठीक है, दूसरा भी लिया के रख जरा। दूसरा नहीं है अपना हाल तक नहीं पहुंचा है नहीं। शाबाश। वो मैं तो खैर पहुंच गया इस करके तो मैं क्या हाँ हाँ हाँ। चलो फिर अल्लाह खैर करे। ए फिर ए साइड रख, ए साइड रखो इन्हू ते फिर इन्हें ठीक आना। हाँ जी हाँ जी हाँ जी, इस साइड करो जरा, इस साइड करो। ठीक है, नहीं घुमा के रखो ये इस तरह। चलो बेहतर हो गया। ए बच्चों जरा कम समझा ली जरा। फिर समान कंप्लीट नहीं सी आया तो फिर इस वास्ते ए साडा राह च रह गया। फिर खुद राशत कर लेगा तो असीं अपना चलने हैं जिहड़ा समान मंगवाया उन्होंने वेखिए ते नाले जाके अपना काम शम वेखिए। खराब होया वे। चलो इन्हूं चैक करने इन्हूं की मसला आ रहा तो तुसीं साडे नाल रहना। अज जिहड़ा वड्डा काम लाना ना वो तुहानूं असीं विखाना है। ठीक है, तो तुसीं साडे नाल रहना। मैं जरा चेक कर लीए समान। हाँ जी भट्ट साहब की करी जा रहे हो? बाड़ियाँ बना रहे हो? अपनी भी बना लो थोड़ी सारी बाड़ी हैं, कमज़ोर होंदे जा रहे हो। लो जी असीं हुण चले हैं अपने काम की तरफ जिथे जाना सी। चलो इनू रखो अंदर तुसीं। असीं हुण तुर चले हैं तो सरप्राइज़ है बड़ा वड्डा ते नाल तुहानूं खाना भी है एक डिश दाईयां। ਅਸੀਂ ਹੁਣ ਗੱਡੀ 'ਚ ਬਹਿ ਕੇ ਰਵਾਨਾ ਹੋ ਗਏ ਹਾਂ ਤੇ ਕਮਰ ਬਾਸ ਨੇ ਸੀਟ ਬੈਲਟ ਲਾ ਲਿਆ ਪੂਰੇ ਧਿਆਨ ਦੇ ਨਾਲ ਤੇ ਕਮਰ ਬਾਸ ਜਾ ਰਿਹਾ ਉਡਾਉਂਦਾ ਹੋਇਆ ਗੱਡੀ ਨੂੰ। ਇਹ ਸਾਡਾ ਰੰਜਾਈ ਅੱਡਾ ਤੇ ਡਸਕੇ ਸੇ ਨਿਕਲ ਆਏ ਆ। ਨਾਲਾ ਤੁਹਾਨੂੰ ਕੱਢ ਜਾਵਾਂਗੇ। ਤੁਸੀਂ ਸੋਚਣਾ ਇਹ ਅੱਜ ਕਰੂ ਕੀ ਨੇ। ਅੱਜ ਸਾਨੂੰ ਹੋਰ ਕੋਈ ਕੰਮ ਨਹੀਂ ਹੈ ਕਿਸੇ ਕਿਸਮ ਦਾ। ਜਿਹੜਾ ਕੰਮ ਹੈ ਅਸੀਂ ਆਫਿਸ 'ਚ ਵੇਖ ਲਿਆ ਕਰ ਲਿਆ ਤੇ ਹੁਣ ਅਸੀਂ ਜਾ ਰਹੇ ਹਾਂ। ਤੁਸੀਂ ਸਾਡੇ ਨਾਲ ਰਹਿਣਾ ਤੇ ਵੇਖਣਾ ਅਸੀਂ ਅੱਜ ਕਰੂ ਕੀ ਆ। ਕਿਉਂ ਕਮਰ ਬਾਸ ਅੱਜ ਵੱਡੇ ਕੰਮ ਲਾਣਾ। ਅੱਜ ਵੱਡੇ ਫੈਸਲੇ ਨੂੰ ਵੱਡੇ ਕੰਮ ਲਾ ਦੇਣੇ ਨੇ ਤੇ ਤੁਸੀਂ ਸਾਡੇ ਨਾਲ ਰਹਿਣਾ ਤੇ ਵੇਖਦੇ ਰਹਿਣਾ ਅੱਜ ਅਸੀਂ ਕੰਮ ਕੀ ਪਾਵਾਂ। क्यों कमर बास? बिल्कुल जी बड़ा काम इंशाल्लाह। की कहना चाहना सारे गुड बाय कमर गुड बाय कहना चाह रहा मगर गुड बाय नहीं करना है। गुड बाय असं करेंगे अपनी मंजिल तक पहुँच के वापसी से आके तो उन्हें तक साढ़े नाल रहना जी। अभी तुहानूं खांदे रहांगे नाल नाल ही। अच्छा जी हम जगह तुहानूं खान लगे तो सारे जी गैस करके दसो कि किहड़ी जगह आवे।
ਤੇ ਇਹ ਵੇਖੋ ਜੀ, ਇਹ ਕਈ ਲੋਕ ਜਾਣਦੇ ਨੇ ਤੇ ਕਈ ਨਹੀਂ ਵੀ ਜਾਣਦੇ। ਜਿਹੜੇ ਨਹੀਂ ਜਾਣਦੇ ਆਦਰ ਦੱਸਣ ਕਿ ਇਹ ਕਿਹੜੀ ਜਗ੍ਹਾ ਅਸੀਂ ਪਹੁੰਚੇ ਹਾਂ ਤੇ ਜਗ੍ਹਾ ਦਾ ਕੀ ਨਾਂ ਹੈ, ਤੇ ਸਾਨੂੰ ਕਮੈਂਟ ਕਰਕੇ ਲਾਜ਼ਮੀ ਦੱਸਣਾ। ਤੇ ਕਈ ਲੋਕ ਇੱਥੇ ਆਉਂਦੇ ਵੀ ਆਣੇ ਖੁਸ਼ੀ ਦੇ ਨਾਲ, ਆਪਣਾ ਸ਼ੌਕੀਆ ਵੀ ਫਿਰਨ ਟੁਰਨ ਵੀ ਇੰਜੋਏ ਕਰਨ ਵੀ, ਤੇ ਉਹਨਾਂ ਨੂੰ ਪਤਾ ਹੋਏਗਾ। ਤੇ ਜਿਹਨੂੰ ਨਹੀਂ ਪਤਾ ਉਹ ਕਮੈਂਟ ਦੇ ਵਿੱਚ ਆ ਕੇ ਸਾਡੇ ਕੋਲ ਸਵਾਲ ਕਰ ਸਕਦਾ। ਤੇ ਇਹ ਸਾਹਮਣੇ ਇੱਕ ਪ੍ਰੋਜੈਕਟ ਹੈ, ਇਹਦਾ ਨਾਮ ਵੀ ਜਿਹਨੂੰ ਕਿਸੇ ਨੂੰ ਪਤਾ ਉਹ ਸਾਨੂੰ ਦੱਸ ਸਕਦਾ। ਤੇ ਅਸੀਂ ਵੇਖਾਂਗੇ ਫਿਰ ਕਿੰਨੇ ਕੁ ਲੋਕ ਸਾਨੂੰ ਵੇਖਦੇ ਨੇ, ਕਿੰਨੇ ਕੁ ਲੋਕ ਇਸ ਇਲਾਕੇ ਨੂੰ, ਇਸ ਰੋਡ ਨੂੰ ਜਾਣਦੇ ਨੇ। ਕਿਉਂ ਕਮਰਬਾਸ? ਬਿਲਕੁਲ ਜੀ, ਗੁੱਡ ਹੋ ਗਿਆ ਜੀ, ਗੁੱਡ ਹੋ ਗਿਆ। ਹੋ ਜੀ, ਇਹ ਅਸੀਂ ਸਿਆਲਕੋਟ ਬਾਈਪਾਸ ਦੇ ਕਰੀਬ ਪਹੁੰਚ ਗਏ ਹਾਂ ਤੇ ਅਸੀਂ ਹੁਣ ਇੱਧਰੋਂ ਸ਼ਾਰਟਕਟ ਮਾਰਨ ਲੱਗੇ ਹਾਂ, ਅਸੀਂ ਜਿਹੜੇ ਪਾਸੇ ਜਾਣਾ। ਤੇ ਇਹ ਨਾਲਾ ਸਾਨੂੰ ਦੱਸਿਓ ਜੀ ਕਿ ਅਸੀਂ ਕਿੱਧਰੋਂ ਦੀ ਚੱਲੇ ਹਾਂ ਤੇ ਇਹ ਕਿਹੜਾ ਰਸਤਾ ਹੈ, ਇੱਧਰੋਂ ਕਿਹੜਾ ਗੁਜ਼ਰ ਕੇ ਜਾਂਦਾ। ਲਓ ਜੀ, ਇਹ ਅਸੀਂ ਲੈ ਲਿਆ ਯੂਟਰਨ, ਤੇ ਇਹ ਯੂਟਰਨ ਦਾ ਨਾਮ ਵੀ ਦੱਸਿਓ ਸਾਰੇ। ਇਹ ਸਿਆਲਕੋਟ ਬਾਈਪਾਸ ਤੋਂ ਪਹਿਲਾਂ ਯੂਟਰਨ ਹੈ ਜਿਹੜਾ ਬਿਸਮਿਲ੍ਲਾ ਕਲੋਨੀ ਦੇ ਕੋਲ ਕਰਕੇ ਆਉਂਦਾ। ਲਓ ਜੀ, ਇੱਥੋਂ ਹੁਣ ਅਸੀਂ ਸ਼ਾਰਟਕਟ ਮਾਰਨ ਲੱਗੇ ਹਾਂ। ਕਮਰਬਾਸ ਕੀ ਜਗ੍ਹਾ ਦਾ ਕਿਹੜੀ ਕਿੱਧਰੋਂ ਦੀ ਜਾਣਾ ਅਸੀਂ? ਇੱਧਰੋਂ ਦੀ ਇੱਧਰੋਂ ਜਾਣਾ, ਕਿਉਂਕਿ ਅਸੀਂ ਤੇ ਹਰ ਸ਼ਾਹ ਅੱਜ ਰੱਖੀ ਹੈ ਨਾ ਰਾਜ ਦੇ ਵਿੱਚ। ਤੇ ਇਹ ਹੁਣ ਤੁਸੀਂ ਸਾਨੂੰ ਦੱਸ ਦਿਆ ਜਾਣਾ ਕਿ ਕਿਹੜੀ ਜਗ੍ਹਾ ਵੇ, ਅਸੀਂ ਕਿੱਧਰੋਂ ਦੀ ਸ਼ਾਰਟਕਟ ਮਾਰ ਕੇ ਤੇ ਕਿੱਥੇ ਜਾ ਕੇ ਨਿਕਲਾਂਗੇ। ਇਹ ਸਾਨੂੰ ਕਮੈਂਟ ਦੇ ਵਿੱਚ ਵੀ ਦੱਸ ਦਿਆ ਜਾਣਾ। ਇਹ ਅੱਜ ਐਂ ਸਮਝ ਲਓ ਕਿ ਇਹ ਸਾਡਾ ਨਹੀਂ, ਤੁਹਾਡਾ ਇਮਤਿਹਾਨ ਹੈ ਕਿ ਅਸੀਂ ਅੱਜ ਕਿੱਧਰੋਂ ਲੰਘ ਕੇ ਜਾ ਰਹੇ ਹਾਂ, ਜਗ੍ਹਾ ਦਾ ਕੀ ਨਾਮ ਹੈ ਜੀ। ਇੱਥੋਂ ਆ ਕੇ ਅਸੀਂ ਨਿਕਲੇ ਹਾਂ ਤੇ ਅੱਗੇ ਹੁਣ ਇੱਧਰ ਨੂੰ ਜਾਣ ਲੱਗੇ ਹਾਂ। ਤੇ ਇਹ ਸਾਨੂੰ ਦੱਸਣਾ ਜੇ ਕਿ ਕਿਹੜੀ ਜਗ੍ਹਾ, ਸਾਡੇ ਨਾਲ ਰਹਿਣਾ ਤੇ ਅੱਜ ਤੁਹਾਡੇ ਨਾਲ ਸਵਾਲ ਜਵਾਬ ਹੋਣਗੇ। ਤੇ ਅੱਜ ਵੇਖਦੇ ਕਿ ਕਿਹਨੂੰ ਪਤਾ ਹੈ। ਪਰ ਇਹ ਮੈਂ ਦੱਸ ਦੇਣਾ ਕਿ ਇਹ ਗੁਜਰਾਂਵਾਲਾ ਸ਼ਹਿਰ ਹੈ, ਠੀਕ ਹੈ। ਗੁਜਰਾਂਵਾਲਾ ਸ਼ਹਿਰ ਦਾ ਇਲਾਕਾ ਵੇ ਤੇ ਰਿਹਾਇਸ਼ੀ ਇਲਾਕਾ ਵੀ ਹੈ, ਤੇ ਨਾਲ ਪਿੰਡ ਵੀ ਲੱਗਦਾ ਬੜਾ ਮਸ਼ਹੂਰ। ਤੇ ਇਹ ਤੁਹਾਨੂੰ ਮੈਂ ਥੋੜ੍ਹੀ ਜਿਹੀ ਹਿੰਟ ਦੇ ਦੇਣਾ ਤਾਂ ਕਿ ਤੁਹਾਨੂੰ ਸਮਝਣ ਦੇ ਵਿੱਚ ਆਸਾਨੀ ਹੋਵੇ। ਲੋ ਜੀ, ਇਹ ਸ਼ਾਰਟਕਟ ਮਾਰੇ ਸੀ ਆਪਣੇ, ਪਰ ਵਜ੍ਹਾ ਕੋਈ ਨਹੀਂ ਹੈ। ਤੇ ਫਿਰ ਮੇਨ ਰੋਡ ਤੇ ਆ ਚੜੇ ਹਾਂ ਅਸੀਂ, ਇਹ GT ਰੋਡ ਤੇ ਆ ਚੜੇ ਹਾਂ। ਤੇ ਅਸਲ 'ਚ ਉਧਰ ਦੀ ਇਸ ਲਈ ਨਹੀਂ ਸੀ ਗਿਆ ਸਿਆਲਕੋਟ ਬਾਈਪਾਸ ਤੋਂ ਕਿ ਬੱਸ ਕਿਤੋਂ ਨਾ ਕੋਈ ਯੂਟਰਨ ਬੰਦ ਕੀਤਾ ਹੁੰਦਾ, ਤੇ ਉਹ ਤਕਰੀਬਨ 2-3 ਕਿਲੋਮੀਟਰ ਦੂਰ ਜਾ ਕੇ ਜਿਹੜਾ ਨਾ ਉਹ ਯੂਟਰਨ ਲੈਣਾ ਪੈਂਦਾ। ਤੇ ਇਹ ਫਿਰ ਇੱਕ ਸ਼ਾਰਟਕਟ ਰਸਤਾ ਸੀ ਜਿਹਨੂੰ ਅਸੀਂ ਇਸਤੇਮਾਲ ਕਰਕੇ ਤੇ ਪਹੁੰਚੇ ਹਾਂ। ਤੇ ਥੋੜ੍ਹਾ ਜਿਹਾ ਆਪਣਾ ਸ਼ਾਰਟਕਟ ਵੱਜਾ, ਮਗਰ ਇਹ ਹੈ ਕਿ ਭਾਈ ਜਿਹੜਾ ਉਹ ਹੈ ਸੀ ਨਾ ਯੂਟਰਨ ਵਾਲਾ ਰਸ਼, ਉਹ ਤੁਸੀਂ ਬਾਹਰ ਆ ਗਏ ਹਾਂ। ਬਸ ਉੱਥੇ 2-3 ਘੰਟੇ ਜਿਹੜਾ ਨਾ ਟ੍ਰੈਫਿਕ ਜਾਮ ਰਹਿੰਦੀ ਹੈ। ਤੇ ਐਸੇ ਥੋੜ੍ਹਾ ਸ਼ਾਰਟਕਟ ਮਾਰਿਆ, ਮਗਰ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਹੈ। ਅਸਲ GT ਰੋਡ ਹੈ ਨਾ, ਮੇਨ ਰੋਡ ਹੈ, ਤੇ ਇਸ ਲਈ ਬੜੀ ਟ੍ਰੈਫਿਕ ਹੈ। ਹੁਣ ਅਸੀਂ ਇੱਥੇ ਯੂਟਰਨ ਲੈਣ ਲੱਗੇ, ਯੂਟਰਨ ਲੈ ਕੇ ਤੇ ਚੰਦ ਕਿਲੇ ਨੂੰ ਆਪਣਾ ਮੂੰਹ ਕਰਨ ਲੱਗੇ ਹਾਂ। ਤੇ ਤੁਸੀਂ ਸਾਡੇ ਨਾਲ ਰਹਿਣਾ, ਅਸੀਂ ਤਾਂ ਨਾਲ ਵਿਖਾਉਂਦੇ ਹਾਂ। ਅੱਜ ਤੁਹਾਨੂੰ ਸੈਰ ਕਰਾਉਂਦੇ ਹਾਂ ਗੁਜਰਾਂਵਾਲੇ ਸ਼ਹਿਰ ਦੀ। ਤੇ ਸ਼ਹਿਰ ਦੀ ਤਾਂ ਨਹੀਂ ਕਹਿ ਸਕਦੇ, ਚਲੋ ਹੈ ਤਾਂ ਗੁਜਰਾਂਵਾਲਾ ਹੀ, ਮਗਰ ਬਾਹਰੋਂ ਦੀ ਮੇਨ ਰੋਡ ਦੀ ਬਾਹਰੋਂ ਦੀ ਤੁਹਾਨੂੰ ਸੈਰ ਕਰਾਉਂਦੇ ਹਾਂ। ਤੇ ਤੁਸੀਂ ਦੇਖਣਾ ਬਹੁਤ ਖੂਬਸੂਰਤ ਸ਼ਹਿਰ ਹੈ, ਇੰਡਸਟਰੀਅਲ ਏਰੀਆ ਸਾਰਾ ਹੀ ਇੰਡਸਟਰੀ ਦਾ ਸ਼ਹਿਰ ਹੈ। ਇੱਥੇ ਗੁਜਰਾਂਵਾਲੇ ਦੇ ਵਿੱਚ ਹਰ ਚੀਜ਼ ਬਣਦੀ ਹੈ, ਬੜੀ ਵਾਲਾ ਚੀਜ਼ ਬਣਦੀ ਹੈ, ਬਰਤਨ ਕੀ ਤੇ ਪਤਾ ਨਹੀਂ ਕੀ ਕੁਛ ਬਣਦਾ ਹੈ। ਤੇ ਇੰਝ ਸਮਝ ਲਓ ਕਿ ਪੰਜਾਬ ਦੀ ਰੀੜ੍ਹ ਦੀਆਂ ਹੱਡੀਆਂ ਨੇ। ਸਿਆਲਕੋਟ ਹੋ ਗਿਆ, ਗੁਜਰਾਂਵਾਲਾ ਹੋ ਗਿਆ, ਲਾਹੌਰ ਹੋ ਗਿਆ, ਫੈਸਲਾਬਾਦ ਹੋ ਗਿਆ, ਇਹ ਰੀੜ੍ਹ ਦੀਆਂ ਹੱਡੀਆਂ ਨੇ। ਯਾਨੀ ਕਿ ਇੰਡਸਟਰੀ ਦੇ ਹਵਾਲੇ ਦੇ ਨਾਲ ਮੁਲਕ ਦੇ ਜਿਹੜਾ ਵੀ ਉਹ ਕੀ ਕਹਿੰਦੇ ਨੇ ਸਰਮਾਇਆਦਾਰ ਸ਼ਹਿਰ ਕਹਿ ਲਓ, ਜਾਂ ਫਿਰ ਕਮਾਈ ਵਾਲਾ ਸ਼ਹਿਰ ਕਹਿ ਲਓ, ਜਾਂ ਫਿਰ ਇੰਡਸਟਰੀਅਲ ਏਰੀਆ ਕਹਿ ਲਓ। ਤੇ ਇਹ ਹੀ ਨੇ 3-4 ਸ਼ਹਿਰ ਜਿਹਦੇ ਵਿੱਚ ਤੋਂ ਪੰਜਾਬ ਦਾ ਸਾਰਾ ਨਿਜ਼ਾਮ ਚੱਲਦਾ ਪਿਆ ਹੋਵੇ ਤੇ ਕਾਰੋਬਾਰ ਚੱਲਦੇ ਪਏ ਨੇ। ਤੇ ਇਹ ਅਸੀਂ ਹੁਣ ਮੂੰਹ ਕਰ ਲਿਆ ਵੀ ਯੂਟਰਨ ਲੈ ਕੇ ਚੰਦ ਕਿਲੇ ਵੱਲ ਨੂੰ। ਤੇ ਚੰਦ ਕਿਲਾ ਤਕਰੀਬਨ ਇੱਥੋਂ ਵੀ 25 ਕਿਲੋਮੀਟਰ ਦੂਰ ਹੈ, ਮਗਰ ਅਸੀਂ ਤਾਂ ਯੂਟਰਨ ਲੈ ਲਿਆ। ਤੇ ਰਾਹ ਦੇ ਵਿੱਚ ਇੱਥੇ ਆਏਗੀ ਪੰਜਾਬ ਯੂਨੀਵਰਸਿਟੀ, ਫਿਰ ਉਸ ਤੋਂ ਬਾਅਦ ਗਿਫਟ ਯੂਨੀਵਰਸਿਟੀ ਆਏਗੀ। ਤੇ ਗੁਜਰਾਂਵਾਲਾ ਐਜੂਕੇਸ਼ਨ ਜਿਹੜਾ ਵੇ ਡਿਪਾਰਟਮੈਂਟ ਹੈ ਉਹ ਵੀ ਆਏਗਾ ਇੱਥੇ ਰਸਤੇ ਦੇ ਵਿੱਚ। ਤੇ ਕਿਉਂਕਿ ਵੀਡੀਓ ਥੋੜ੍ਹੀ ਸ਼ਾਰਟ ਬਣਾਉਣੀ ਹੁੰਦੀ, ਤੁਹਾਨੂੰ ਮੈਂ ਸਿਰਫ ਬੋਲ ਕੇ ਦੱਸ ਸਕਣਾ, ਨਾਲ ਵਿਖਾ ਨਹੀਂ ਸਕਦਾ ਹੈ। ਤੇ ਇਹ ਸਾਰਾ ਕੁਛ ਇਸ ਰੋਡ ਦੇ ਉੱਪਰ ਹੀ ਹੈ, ਇਹ ਮੇਨ ਰੋਡ ਹੈ ਜਿਹੜਾ ਇਹ ਵੇ ਗੁਜਰਾਂਵਾਲਾ ਬੋਰਡ, ਠੀਕ ਹੈ। ਇਹ ਗੁਜਰਾਂਵਾਲਾ ਬੋਰਡ ਹੈ। ਤੇ ਅੱਗੇ ਹੁਣ ਅਸੀਂ ਇੱਕ ਬਾਈਪਾਸ ਆ ਰਿਹਾ, ਬਾਈਪਾਸ ਦੇ ਵੀ 2 ਨਾਂ ਨੇ। ਤੇ ਅਸੀਂ ਤੁਹਾਨੂੰ ਨਾਂ ਨੂੰ ਕੋਈ ਨਹੀਂ ਦੱਸਣਾ ਹੈ, ਬਾਈਪਾਸ ਦਾ ਕੀ ਨਾਂ ਹੈ। ਤੁਸੀਂ ਸਾਨੂੰ ਇਹ ਸਾਰਾ ਕੁਝ ਦੱਸਣਾ ਕਿ ਅਸੀਂ ਕਿੱਥੋਂ ਲੰਘ ਜਾ ਰਹੇ ਹਾਂ, ਕਿਹੜਾ ਰੋਡ ਹੈ, ਕਿਹੜੀ ਜਗ੍ਹਾ ਵੇ। ਅੱਜ ਵੇਖਦੇ ਹਾਂ ਕਿ ਸਾਨੂੰ ਦੇਖਣ ਵਾਲਿਆਂ ਨੂੰ ਕਿੰਨਾ ਕੁ ਪਤਾ। ਤੇ ਜਿਹਨੂੰ ਫਿਰ ਨਹੀਂ ਪਤਾ ਚੱਲੇਗਾ, ਹੁਣ ਫਿਰ ਅਗਲੀ ਅਸੀਂ ਵੀਡੀਓ ਬਣਾਵਾਂਗੇ ਤਾਂ ਉਹਦੇ ਵਿੱਚ ਦੱਸਾਂਗੇ ਰੋਡ ਦਾ ਨਾਂ, ਇਲਾਕੇ ਦਾ ਨਾਂ, ਸਾਰਾ ਕੁਝ ਦੱਸਾਂਗੇ ਅਸੀਂ। ਤੇ ਅਸੀਂ ਅੱਗੇ ਜਾ ਰਹੇ ਹਾਂ ਕਿ ਇੱਕ ਬਹੁਤ VIP ਬਣਿਆ ਹੋਇਆ ਹੈ ਪੁੱਲ, ਬਿਹਤਰੀਨ, ਜਿਹਦੇ ਬਣਨ ਦੇ ਨਾਲ ਕਾਫੀ ਮਸਾਇਲ ਆਪਣਾ ਹੱਲ ਹੋ ਗਏ ਨੇ। ਟ੍ਰੈਫਿਕ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ, ਨਹੀਂ ਤਾਂ ਇੱਥੇ ਟ੍ਰੈਫਿਕ ਜਾਮ ਰਹਿੰਦੀ ਬਹੁਤ ਜ਼ਿਆਦਾ, ਇੱਥੇ ਰਸ਼ ਰਹਿੰਦਾ ਸੀ। ਤੇ ਇਹ ਪੁੱਲ ਬਣਨ ਦੇ ਨਾਲ ਇਹਨਾਂ ਕੁ ਫਾਇਦਾ ਹੋਇਆ ਕਿ ਬਾਈਪਾਸ ਹੋ ਜਾਂਦਾ ਸਾਰਾ, ਜਿੰਨੀ ਟ੍ਰੈਫਿਕ ਹੈ ਸਾਰੀ ਬਾਈਪਾਸ ਹੋ ਜਾਂਦੀ ਹੈ। ਤੇ ਇਹ ਤੁਸੀਂ ਪੁੱਲ ਹੀ ਦੇਖ ਕੇ ਦੱਸਣਾ ਤਾਂ ਮਾਸ਼ਾਅੱਲਾ ਬਹੁਤ ਸ਼ਾਨਦਾਰ ਤੇ ਬੜਾ ਸ਼ਾਰਟਕਟ ਬਣਿਆ ਹੋਇਆ ਵੇ ਰਸਤਾ ਜਿਹੜਾ। ਲੋ ਜੀ ਕਮਰਬਾਦ ਸਿੱਧਾ ਨਹੀਂ ਜਾਣਾ, ਅੱਜ ਪਿੰਡੀ ਵੱਲ ਨੂੰ ਜਾਣ ਦਿਓ। ਅੱਜ ਇੱਧਰ ਨੂੰ ਜਾਓ, ਇੱਕ ਹੋਰ ਸ਼ਾਰਟਕਟ ਮਾਰੀਏ, ਪਿੰਡੀ ਵੱਲ ਨੂੰ ਜਾਣ ਦਿਓ ਨਾ, ਤੁਹਾਨੂੰ ਜਾਣ ਦਿਓ ਤੁਸੀਂ। ਵੇਖ ਜ਼ਰਾ ਟ੍ਰੈਫਿਕ ਹੁੰਦੀ ਹੈ ਤੇ ਜ਼ਰਾ ਧਿਆਨ ਦੇ ਨਾਲ। ਇੱਕ ਹੋਰ ਸ਼ਾਰਟਕਟ ਮਾਰਨ ਲੱਗੇ ਅਸੀਂ, ਤੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਇੱਥੇ ਪੁੱਲ ਦੇ ਉੱਤੇ, ਕਿਉਂਕਿ ਸਪੀਡ ਦੇ ਨਾਲ ਲੋਕ ਲੰਘਦੇ ਨੇ, ਬਾਈਪਾਸ ਕਰਦੇ ਨੇ। ਤੇ ਇਹ ਇੱਕ ਰਸਤਾ ਜਾ ਰਿਹਾ ਗੁਜਰਾਂਵਾਲਾ ਸ਼ਹਿਰ ਨੂੰ, ਥੱਲੇ ਨੂੰ ਚੱਲਣਾ ਗੁਜਰਾਂਵਾਲਾ ਸ਼ਹਿਰ, ਉੱਤਰ ਨੂੰ ਚਲੇ ਜਾਣਾ, ਇੱਧਰ ਨੂੰ ਆ ਜਾਣਾ ਤੇ ਪਿੰਡੀ ਵੱਲ ਨੂੰ ਜਾਣਾ। ਤੇ ਇਹ ਵੀ ਇੱਕ ਸ਼ਾਰਟਕਟ ਮਾਰਨ ਲੱਗੇ ਹਾਂ, ਤੇ ਸਾਨੂੰ ਦੱਸਣਾ ਕਿ ਅਸੀਂ ਕਿੱਦੋਂ ਦੀ ਸ਼ਾਰਟਕਟ ਜਾਵਾਂਗੇ। ਤੇ ਅਸੀਂ ਜਾ ਕਿੱਥੇ ਰਹੇ ਹਾਂ, ਪਹਿਲੀ ਗੱਲ ਤਾਂ ਅਸੀਂ ਜਾ ਕਿੱਥੇ ਰਹੇ ਹਾਂ। ਅੱਜ ਅਸੀਂ ਜਿੱਥੇ ਵੀ ਜਾ ਰਹੇ ਹਾਂ, ਪਰ ਤੁਹਾਨੂੰ ਦੱਸਣਾ ਅਸੀਂ ਕੋਈ ਨਹੀਂ ਆਇਆ ਕਿੱਥੇ ਜਾ ਰਹੇ, ਬਸ ਅਸੀਂ ਜਾ ਰਹੇ ਹਾਂ। ਅਸੀਂ ਉੱਥੇ ਤੁਹਾਨੂੰ ਪਹੁੰਚ ਕੇ ਅਸੀਂ ਸਰਪ੍ਰਾਈਜ਼ ਦੇਣਾ, ਇਹ ਤੁਹਾਨੂੰ ਦੱਸਣਾ ਤੇ ਅਸੀਂ ਪਹੁੰਚ ਗਏ ਹਾਂ। ਤੇ ਤੁਸੀਂ ਸਾਨੂੰ ਦੱਸਣਾ ਅਸੀਂ ਕਿਹੜੇ ਸ਼ਹਿਰ ਪਹੁੰਚ ਗਏ ਹਾਂ, ਠੀਕ ਹੈ। ਤੇ ਸਾਡੇ ਨਾਲ ਰਹਿਣਾ ਅੱਜ ਤੁਹਾਨੂੰ ਅਸੀਂ ਸਾਰਾ ਜਿਹੜਾ ਨਾ ਪੁਰਾਣਾ
ਇਹ ਮਾਸ਼ਾਅੱਲਾ ਬਹੁਤ ਸ਼ਾਰਟਕਟ ਰਸਤਾ ਪਿੰਡੀ ਵਾਲੀ ਸਾਈਡ ਤੇ ਹੋ ਗਏ ਆ ਤੇ ਇਹ ਗੁਜਰਾਂ ਵਾਲੇ ਦਾ ਡੈਵੋ ਦਾ ਟਰਮੀਨਲ ਤੇ ਬਹੁਤ ਵੱਡਾ ਟਰਮੀਨਲ ਉਹਨਾਂ ਬਣਾਇਆ ਹੋਵੇ ਤੇ ਸ਼ਹਿਰ ਤੋਂ ਬਾਹਰ ਬਣਾਇਆ ਹੋਵੇ ਤੇ ਇਹ ਅਸੀਂ ਹੁਣ ਇੱਥੋਂ ਪਰਤਨਾ ਯੂਟਰਨ ਲੈਣੀ ਹੈ ਤੇ ਸਿੱਧਾ ਚਲੇ ਜਾਈ ਤੇ ਪਿੰਡੀ ਹੈ ਇਸਲਾਮਾਬਾਦ ਪਿੰਡੀ ਗੁਜਰਾਤ ਤੇ ਵਜ਼ੀਰਾਬਾਦ ਲਾਲਾ ਮੂਸਾ ਤੇ ਜੇਲ੍ਹ ਮਦੀਨਾ ਸਾਰੇ ਸ਼ਹਿਰ ਇੱਧਰ ਆਉਂਦੇ ਨੇ ਗੁਜਰ ਖਾਨ ਵਗੈਰਾ ਤੇ ਅੱਗੋਂ ਹੁਣ ਅਸੀਂ ਫਿਰ ਸ਼ਾਰਟਕਟ ਇੱਕ ਰਸਤਾ ਇਸਤੇਮਾਲ ਕਰਨਾ ਤੇ ਉਹ ਸ਼ਾਰਟਕਟ ਦਾ ਤੁਸੀਂ ਦੱਸਣਾ ਕਿਹਨੂੰ ਪਤਾ ਉਸ ਰਸਤੇ ਦਾ ਤੇ ਕੀ ਨਾਮ ਹੈ ਉਸ ਰਸਤੇ ਦਾ ਕਮਰ ਬਾਸ ਨੇ ਇਸ਼ਾਰਾ ਲਾ ਲਿਆ ਪਰਤਣ ਲਈ ਤਿਆਰ ਹੈ ਬਹੁਤ ਸ਼ਾਰਟ ਰਸਤਾ ਹੈ ਤੇ ਪਹਿਲਾਂ ਕਦੀ ਮੋਟਰਸਾਈਕਲ ਤੇ ਆਈਦਾ ਹੁੰਦਾ ਸੀ ਤੇ ਬੜਾ ਟੁੱਟਾ ਭੱਜਾ ਸੀ ਹੁਣ ਕਾਰਪੈਂਟਰ ਰੋਡ ਬਣ ਗਿਆ ਅਤੇ ਬਹੁਤ ਖੂਬਸੂਰਤ ਰੋਡ ਤੇ ਇੱਕ ਸਾਈਡ ਤੇ ਨਹਿਰ ਦਾ ਆਪਣਾ ਵਿਊ ਹੋਵੇ ਤੇ ਇੱਕ ਸਾਈਡ ਦੇ ਉੱਤੇ ਅਮਰੂਦਾਂ ਦੇ ਬਾਗ ਹਰੀਆਂ ਭਰੀਆਂ ਪੈਲੀਆਂ ਤੇ ਬੜਾ ਸੋਹਣਾ ਨਿਜ਼ਾਮ ਹੈ ਤੇ ਇਹ ਹੁਣ ਤੁਸੀਂ ਦੱਸਣਾ ਕਿ ਅਸੀਂ ਜਾ ਕੇ ਕਿੱਥੇ ਨਿਕਲਾਂਗੇ ਤੇ ਬਹੁਤ ਸ਼ਾਰਟਕਟ ਰਾਹ ਹੈ ਤੇ ਬਹੁਤ ਸਾਫ਼ ਸੁਥਰਾ ਤੇ ਸੇਫ ਐਂਡ ਸਿਕਿਉਰ ਰਸਤਾ ਹੈ ਤੇ ਇਹ ਬਾਈਪਾਸ ਕਰਦਾ ਹੈ ਇਹ ਪੂਰੇ ਸ਼ਹਿਰ ਨੂੰ ਬਾਈਪਾਸ ਕਰਦਾ ਪਿਆ ਗੁਜਰਾਤ ਸ਼ਹਿਰ ਨੂੰ ਬਾਈਪਾਸ ਕਰਦਾ ਪਿਆ ਦੂਸਰੇ ਸ਼ਹਿਰ ਨਾਲ ਬਣਾਉਣ ਲਈ ਤੇ ਜਿਹੜੇ ਸ਼ਹਿਰ ਅਸੀਂ ਚੱਲੇ ਆ ਤੇ ਅਸੀਂ ਦੱਸਣਾ ਕੋਈ ਨਹੀਂ ਹੈ ਅਸੀਂ ਕਿਹੜੇ ਸ਼ਹਿਰ ਚੱਲੇ ਆ ਬਸ ਜਾ ਰਹੇ ਹਾਂ ਅਸੀਂ ਜਿਹੜੇ ਸ਼ਹਿਰ ਜਾ ਰਹੇ ਹਾਂ ਤੇ ਕਮਰਬਾਸ ਤੈਨੂੰ ਪਤਾ ਕਿ ਨਹੀਂ ਪਤਾ ਕਮਰਬਾਸ ਨੂੰ ਪਤਾ ਮੈਂ ਉਹ ਕੰਮ ਨਾ ਰੱਖੇ ਜਿਸ ਤਰ੍ਹਾਂ ਤੁਹਾਨੂੰ ਦੱਸ ਦਿਨ ਪਿਆ ਕਮਰਬਾਸ ਨੂੰ ਨਾ ਦੱਸਿਆ ਹੋਏ ਤੇ ਕਮਰਬਾਸ ਬਸ ਜਾ ਰਿਹਾ ਉਹਨੂੰ ਵੀ ਨਾ ਪਤਾ ਚੱਲੇ ਜਾਣਾ ਅਸੀਂ ਕਿਸੇ ਹੋਰ ਸ਼ਹਿਰ ਹੋਏ ਤੇ ਟੂਰਿਸਟ ਕਿਸੇ ਹੋਰ ਪਾਸੇ ਜਾਈ ਨਹੀਂ ਕਮਰਬਾਸ ਨੂੰ ਪਤਾ ਕਮਰਬਾਸ ਮੇਰੇ ਨਾਲ ਸੀ ਤੇ ਨਾਲ ਹੈ ਵੀ ਤੇ ਇਹਨੂੰ ਸਾਰੇ ਰਸਤਿਆਂ ਦਾ ਪਤਾ ਇਹਨੂੰ ਸਮਝਾਉਣ ਦੀ ਕੋਈ ਲੋੜ ਪੈਂਦੀ ਆ ਇਹ ਜੀ ਸਮਝ ਲਓ ਕਿ ਘੁਮਾ ਫਰਾਕ ਜਾ ਰਹੇ ਆ ਨਹੀਂ ਇਹ ਸ਼ਾਰਟਕਟ ਜਿਆਦਾ ਸ਼ਾਰਟਕਟ ਰਹੇ ਮਗਰ ਅਸੀਂ ਤੁਹਾਨੂੰ ਦੱਸਣਾ ਕੋਈ ਨਹੀਂ ਅਸੀਂ ਕਿੱਥੇ ਜਾ ਰਹੇ ਆ ਤੁਸੀਂ ਸਾਨੂੰ ਅੱਜ ਸਾਰਾ ਕੁਝ ਦੱਸਣਾ ਕਿ ਅਸੀਂ ਕਿੱਧਰੋਂ ਦੀ ਜਾ ਰਹੇ ਆ ਤੇ ਕੀ ਰਸਤੇ ਦਾ ਨਾਂ ਹੈ ਤੇ ਕਿੱਥੇ ਜਾ ਕੇ ਨਿਕਲੇਗਾ ਤੇ ਜਿੱਥੇ ਜਾ ਕੇ ਨਿਕਲੇਗਾ ਅਸੀਂ ਤੁਹਾਨੂੰ ਉੱਥੇ ਵਿਖਾਣੇ ਆ ਔਰ ਜੀ ਅਸੀਂ ਦੂਸਰੇ ਰੋਡ ਤੇ ਫਿਰ ਲਿੰਕ ਹੋਣ ਲੱਗੇ ਅਸੀਂ ਬਾਰ ਬਾਈਪਾਸ ਮਾਰਿਆ ਸੀ ਤੇ ਇਹ ਬਹੁਤ ਵੱਡਾ ਹਸਪੀਟਲ ਹੈ ਸਰਕਾਰੀ ਹਸਪੀਟਲ ਹੈ ਤੇ ਮਾਸ਼ਾਅੱਲਾ ਬਹੁਤ ਵੱਡੀ ਬਿਲਡਿੰਗ ਬਣਾਈ ਗਈ ਹੈ ਇਹਦੇ ਵਿੱਚ ਬਹੁਤ ਫੈਸਿਲਿਟੀਆਂ ਦਿੱਤੀਆਂ ਗਈਆਂ ਨੇ ਨਾਲੇ ਕਾਲਜ ਵੀ ਹੈ ਤੇ ਨਾਲੇ ਇਹ ਹਸਪੀਟਲ ਵੀ ਹੈ ਇਹ ਵੇ ਗੁਜਰਾਂਵਾਲਾ ਮੈਡੀਕਲ ਕਾਲਜ ਭਾਜੀ ਤੇ ਨਾਲ ਬੱਚੇ ਪੜ੍ਹਦੇ ਨੇ ਇੱਥੇ ਤੇ ਪ੍ਰੈਕਟਿਸ ਕਰਦੇ ਨੇ ਤੇ ਨਾਲ ਇਹ ਹਸਪੀਟਲ ਸਰਕਾਰੀ ਤੇ ਇਹ ਹੁਣ ਤੁਸੀਂ ਹਿਸਾਬ ਲਾ ਕੇ ਦੱਸਣਾ ਅਸੀਂ ਕਿਹੜੇ ਰੋਡ ਤੇ ਪਹੁੰਚ ਚੁੱਕੇ ਹਾਂ ਤੇ ਹਸਪੀਟਲ ਕਿਹੜੇ ਰੋਡ ਦੇ ਉੱਪਰ ਹੈ ਠੀਕ ਹੈ ਅਸੀਂ ਹੁਣ ਆਪਣੀ ਮੰਜ਼ਿਲ ਵੱਲ ਟੁਰ ਪਏ ਹਾਂ ਤੇ ਦੱਸਣਾ ਤੁਸੀਂ ਅਸੀਂ ਕੋਈ ਨਹੀਂ ਅਸੀਂ ਕਿੱਧਰ ਜਾ ਰਹੇ ਹਾਂ ਬਾਹਰ ਇਹ ਰੋਡ ਵੇਖ ਕੇ ਤੁਸੀਂ ਪਹਿਚਾਣ ਜੋ ਅਸੀਂ ਕਿੱਧਰ ਜਾ ਰਹੇ ਹਾਂ ਸਾਨੂੰ ਕਮੈਂਟ ਬਾਕਸ 'ਚ ਲਾਜ਼ਮੀ ਦੱਸਣਾ ਤੁਸੀਂ ਲੋ ਜੀ ਅਸੀਂ ਆਪਣੀ ਮੰਜ਼ਿਲ ਤੇ ਜਾਨਬ ਰਵਾਂ ਦਵਾਂ ਤੇ ਆਪਣੀ ਮੰਜ਼ਿਲ ਵੱਲ ਪਹੁੰਚਣ ਆ ਰਹੇ ਹਾਂ ਤੇ ਇਹ ਪਹਿਲੀ ਨਹਿਰ ਆ ਗਈ ਹੈ ਉਸ ਸ਼ਹਿਰ ਦੀ ਜਿੱਥੇ ਅਸੀਂ ਜਾ ਰਹੇ ਹਾਂ ਆਪਣੀ ਮੰਜ਼ਿਲ ਦੀ ਤਰਫ ਤੇ ਤੁਸੀਂ ਸਰਪ੍ਰਾਈਜ਼ ਦੇ ਬਿਲਕੁਲ ਨਜ਼ਦੀਕ ਹੋ ਤੇ ਅਸੀਂ ਬੜੇ ਐਕਸਾਈਟਿਡ ਹਾਂ ਕਿ ਅਸੀਂ ਵੱਡਾ ਹੀ ਕੰਮ ਲਾ ਦੇਣਾ ਤੁਸੀਂ ਬੜੇ ਸ਼ਤਾਈ ਵੇਖੇ ਹੋਣੇ ਨੇ ਪਰ ਇੰਜ ਤਾਂ ਨਹੀਂ ਵੇਖੇ ਹੋਣੇ ਇੰਜ ਤਾਂ ਨਹੀਂ ਵੇਖੇ ਹੋਣੇ ਕਿ ਇਹ ਜਿਹੜੇ ਆਪਣੇ ਸ਼ੌਕ ਪਿੱਛੇ ਇੰਨਾ ਸਫ਼ਰ ਕਰਕੇ ਆ ਗਏ ਨੇ ਤੇ ਤੁਸੀਂ ਸਾਡੇ ਨਾਲ ਤੇ ਤੁਹਾਨੂੰ ਖੰਡ ਚੱਲਦੇ ਆ ਨਾਲ ਹੀ ਤੇ ਅਸੀਂ ਤਕਰੀਬਨ ਨਜ਼ਦੀਕ ਪਹੁੰਚ ਚੁੱਕੇ ਹਾਂ ਉਹ ਜੀ ਸ਼ਹਿਰ ਅਸੀਂ ਪਹੁੰਚ ਚੁੱਕੇ ਹਾਂ ਤੇ ਅਸੀਂ ਆਪਣੀ ਮੰਜ਼ਿਲ ਦੀ ਤਰਫ ਰਵਾਂ ਦਵਾਂ ਤੇ ਸਾਨੂੰ ਕਮੈਂਟ ਬਾਕਸ 'ਚ ਲਾਜ਼ਮੀ ਦੱਸਣਾ ਕਿਹੜਾ ਸ਼ਹਿਰ ਤੇ ਕਿਹੜਾ ਸ਼ਹਿਰ ਹੈ ਸਾਨੂੰ ਵੀ ਪਤਾ ਚੱਲੇ ਕਿ ਸਾਨੂੰ ਕਿੱਥੋਂ ਲੋਕ ਪਿਆਰ ਕਰਦੇ ਨੇ ਕਿੱਥੇ ਦੇਖਦੇ ਨੇ ਤੇ ਇਹ ਹੁਣ ਤੁਸੀਂ ਗੈਸ ਕਰੋ ਕਿਹੜਾ ਸ਼ਹਿਰ ਹੈ ਤੇ ਕਿਹੜੀ ਜਗ੍ਹਾ ਮੈਂ ਤਾਂ ਖੁਦ ਕਾਫੀ ਅਰਸੇ ਬਾਅਦ ਆਇਆ ਤੇ ਸ਼ਹਿਰ ਮਾਸ਼ਾਅੱਲਾ ਬੜਾ ਡਿਵੈਲਪ ਹੋ ਚੁੱਕਿਆ ਹੋਇਆ ਰੋਡਾਂ ਸ਼ੋੜਾਂ ਬਣ ਗਈਆਂ ਨੇ ਤੇ ਬਿਹਤਰੀਨ ਆਪਣਾ ਨਿਜ਼ਾਮ ਹੋ ਗਿਆ ਚੌਂਕ ਵੀ ਆਪਣਾ ਬਣ ਗਿਆ ਉਦੋਂ ਚੌਂਕ ਨਹੀਂ ਹੁੰਦਾ ਛੋਟਾ ਜਿੰਨਾ ਜਿਹੜਾ ਚੌਂਕ ਬਣਿਆ ਹੋਇਆ ਤੇ ਇਹ ਚੌਂਕ ਵੀ ਨਹੀਂ ਸੀ ਉਦੋਂ ਬਣਿਆ ਹੋਇਆ ਟੁੱਟੇ ਫੁੱਟੇ ਰੋਡ ਸੀ ਤੇ ਬੜੇ ਜਿਹੇ ਸ਼ਹਿਰਾਂ ਨੂੰ ਆਪਣਾ ਲਿੰਕ ਕਰਦਾ ਇੱਥੋਂ ਅਸੀਂ ਤਾਂ ਚਲੇ ਜਾਈਏ ਬੜੇ ਸ਼ਹਿਰਾਂ ਨੂੰ ਸੱਟ ਜਾਂਦਾ ਪਰ ਅਸੀਂ ਦੱਸਣਾ ਕੋਈ ਨਹੀਂ ਅਸੀਂ ਕਿੱਥੇ ਫਿਰਨੇ ਪਏ ਇਹ ਤੁਸੀਂ ਸਾਨੂੰ ਦੱਸਣਾ ਕਿ ਅਸੀਂ ਕਿੱਥੇ ਫਿਰਨੇ ਪਏ ਆ ਤੇ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਦੱਸਣਾ ਲਾਜ਼ਮੀ ਹੈ ਹੁਣ ਇਹ ਤੁਹਾਡੇ ਵਾਸਤੇ ਅਸੀਂ ਇੱਕ ਚੈਲੰਜ ਬਣਾ ਦਿੱਤਾ ਤੁਸੀਂ ਗੈਸ ਕਰ ਹੱਫ ਜਾਓ ਕਿ ਅਸੀਂ ਕਿੱਥੇ ਫਿਰਨੇ ਪਏ ਆ ਮੈਂ ਤੇ ਕਮਰਬਾਸ ਤੁਹਾਡੀ ਪਹੁੰਚ ਤੋਂ ਦੂਰ ਕਿਉਂ ਕਮਰਬਾਸ ਬਿਲਕੁਲ ਜੀ ਅਸੀਂ ਤੁਹਾਡੀ ਪਹੁੰਚ ਤੋਂ ਦੂਰ ਹਾਂ ਪਰ ਇਹ ਵੇਖ ਫੜਨਾ ਤੁਸੀਂ ਤੇ ਤੁਸੀਂ ਗੈਸ ਕਰਨਾ ਪਏਗਾ ਅਸੀਂ ਕਿੱਥੇ ਫਿਰਨੇ ਪਏ ਆ ਠੀਕ ਹੈ ਤੇ ਇਹ ਤੁਹਾਨੂੰ ਮੈਂ ਲੋਕੇਸ਼ਨ ਵਿਖਾ ਦਿੱਤੀ ਹੈ ਇਹ ਸ਼ਹਿਰ ਦਾ ਵਿਊ ਦਿਖਾ ਦਿੱਤਾ ਇਹ ਹੁਣ ਤੁਸੀਂ ਗੈਸ ਕਰਨਾ ਅਸੀਂ ਕਿੱਥੇ ਪਹੁੰਚ ਗਏ ਆ ਤੇ ਕਿਹੜਾ ਇਲਾਕਾ ਹੋਰ ਜੀ ਅਸੀਂ ਆਪਣੀ ਮੰਜ਼ਿਲ ਦੇ ਬਿਲਕੁਲ ਕਰੀਬ ਪਹੁੰਚ ਚੁੱਕੇ ਹਾਂ ਬਲਕਿ ਪਹੁੰਚ ਗਏ ਆ ਤੇ ਤੁਸੀਂ ਗੈਸ ਕਰਨਾ ਬਸ ਅਸੀਂ ਤੁਹਾਨੂੰ ਹਾਲੇ ਵਿਖਾਣਾ ਕੋਈ ਨਹੀਂ ਹੈ ਤੁਸੀਂ ਗੈਸ ਕਰੋ ਕਿ ਅਸੀਂ ਕਿੱਥੇ ਪਹੁੰਚ ਗਏ ਆ ਇਹ ਦੇਖੋ ਅਸੀਂ ਆਪਣੀ ਮੰਜ਼ਿਲ ਦੇ ਕਰੀਬ ਪਹੁੰਚ ਚੁੱਕੇ ਹਾਂ ਤੇ ਤੁਹਾਨੂੰ ਅਸੀਂ ਅੱਜ ਬੜਾ ਵੱਡਾ ਸਰਪ੍ਰਾਈਜ਼ ਦੇਣਾ ਵਿਖਾਣਾ ਪੂਰਾ ਸਿਸਟਮ ਸਾਰਾ ਹੀ ਅੱਜ ਠੀਕ ਹੈ ਅਸੀਂ ਕਿਉਂ ਸਫ਼ਰ ਕੀਤਾ ਤੇ ਕਿਹੜੇ ਕੁਝ ਛਦਾਈਆਂ ਲੋ ਜੀ ਇੰਤਜ਼ਾਰ ਦੀ ਘੜੀਆਂ ਖਤਮ ਹੋਈ ਅਸੀਂ ਜਿੱਥੇ ਆਣਾ ਸੀ ਆ ਚੁੱਕੇ ਹਾਂ ਅਸੀਂ ਤੁਹਾਨੂੰ ਅੱਜ ਬੜਾ ਵੱਡਾ ਇੱਕ ਸਰਪ੍ਰਾਈਜ਼ ਦੇਣਾ ਨਾਲੇ ਇੱਕ ਦੋਸਤ ਨੇ ਉਹਨਾਂ ਨੂੰ ਮਿਲਣਾ ਤੇ ਅਸੀਂ ਪਹੁੰਚ ਚੁੱਕੇ ਹਾਂ ਉਹਨਾਂ ਦੇ ਕੋਲ ਤੇ ਅਸੀਂ ਤੁਹਾਨੂੰ ਵਿਖਾਉਣ ਲੱਗੇ ਹਾਂ ਪੰਜਾਬ ਦੀ ਸਭ ਤੋਂ ਵੱਡੀ ਮੱਛਲੀ ਮੰਡੀ ਤੇ ਤੁਹਾਨੂੰ ਅਸੀਂ ਮਿਲਵਾਉਣ ਲੱਗੇ ਹਾਂ ਜਿਹੜੇ ਮੱਛੀ ਮੰਡੀ ਤੋਂ ਤਹਿਬਾ ਮੱਛੀ ਮੰਡੀ ਦੇ ਨਾਂ ਤੋਂ ਬੜੇ ਮਸ਼ਹੂਰ ਨੇ ਭਾਈ ਤੇ ਫੇਸਬੁੱਕ ਤੇ ਬੜੇ ਵਾਇਰਲ ਨੇ ਤੇ ਅਸੀਂ ਉਹਨਾਂ ਨੂੰ ਮਿਲਣ ਵਾਸਤੇ ਆਏ ਹਾਂ ਜਿਹਦੇ ਵਾਸਤੇ ਸਾਰਾ ਕੁਝ ਰਾਜ 'ਚ ਰੱਖਿਆ ਗਿਆ ਸਰਪ੍ਰਾਈਜ਼ ਰੱਖਿਆ ਗਿਆ ਸੀ ਤੇ ਆਓ ਤੁਹਾਡੀ ਮੁਲਾਕਾਤ ਕਰਵਾਉਂਦੇ ਉਹਨਾਂ ਦੇ ਨਾਲ ਤੇ ਨਾਲੇ ਤੁਹਾਨੂੰ ਪੰਜਾਬ ਦੀ ਸਭ ਤੋਂ ਵੱਡੀ ਮੱਛਲੀ ਮੰਡੀ ਵਿਖਾਉਂਦੇ ਹਾਂ ਅਸੀਂ ਭਈਆ ਜੀ ਖੜੇ ਨੇ ਤਹਿਬਾ ਮੱਛਲੀ ਮੰਡੀ ਵਾਲੇ अस्सलाम वालेकुम ਕੀ ਹਾਲ ਹੈ ਜਾਨ ਠੀਕ ਹੋ ਸਭ ਖੈਰ ਕਰੀਏ ਤੇ ਮਾਸ਼ਾਅੱਲਾ ਬੜਾ ਤੁਹਾਡਾ ਦੇਖਿਆ ਫੇਸਬੁੱਕ ਦੇ ਉੱਪਰ ਆਪਣਾ ਤਹਿਬਾ ਮੱਛਲੀ ਮੰਡੀ ਦੇ ਨਾਂ ਤੋਂ ਤੇ ਅੱਜ ਸਾਡਾ ਜ਼ੇਨ ਬਣਿਆ ਸੀ ਕਿ ਯਾਰ ਜਾ ਕੇ ਅਸੀਂ ਜ਼ਰਾ ਮੱਛਲੀ ਦੇ ਉੱਤੇ ਵੀਡੀਓ ਬਣਾਈਏ ਹੋਰ ਸੁਣਾਓ ਤਬੀਅਤ ਸੇ ਸਭ ਖੈਰ ਕਰੀਏ ਤੇ ਕੀ ਗੱਲ ਖੈਰ ਹੈ ਆਪਣਾ ਮੰਡੀ ਆਪਣਾ ਠੰਡੀ ਪਈ ਹੈ ਕਮਾਲ ਨਹੀਂ ਨਜ਼ਰ ਆ ਰਿਹਾ ਜੀ ਮੰਡੀ 3 ਵਜੇ ਦਾ ਟਾਈਮ ਹੁੰਦਾ ਬੋਲੀ ਦਾ ਠੀਕ ਹੈ ਅਸੀਂ ਅੱਜ ਲੇਟ ਆਏ ਤੁਸੀਂ ਸਾਰਾ ਮਾਲ ਚੁੱਕਿਆ ਗਿਆ ਵੇ ਬੋਲੀ ਹੋ ਗਈ ਓਹੋ ਅਸੀਂ ਤੁਹਾਡੀ ਬੋਲੀ ਵੇਖਣ ਲਈ ਆਏ ਸੀ ਏਡੀ ਦੂਰੋਂ ਲਾ ਲਿਓ
ਬਸ ਤੁਸੀਂ ਲੇਟ ਆਏ ਹੋ, ਤੁਹਾਨੂੰ ਟਾਈਮ ਦਾ ਪਤਾ ਕੋਈ ਨਹੀਂ ਸੀ। ਬਸ ਟਾਈਮ ਦਾ ਨਹੀਂ ਪਤਾ, ਅਸਲੇ ਨਾ ਰਾਬਤਾ ਵੀ ਨਹੀਂ ਸੀ ਆਇਆ ਜੀ, ਜੀ। ਤੇ ਚਲੋ ਅੱਜ ਤੁਹਾਡੇ ਨਾਲ ਰਾਬਤਾ ਨੰਬਰ ਲੈ ਲੈਂਦੇ ਆ ਤੇ ਫੋਨ ਤੇ ਨੈਕਸਟ ਟਾਈਮ ਰਾਬਤਾ ਕਰਕੇ ਅਸੀਂ ਆਨੇ ਆ ਜੀ ਇਨਸ਼ਾਅੱਲਾ ਅੱਲਾਹ ਖੈਰ ਕਰਿਆ। ਤੁਸੀਂ ਅੱਜ ਉਂਝ ਵੀ ਮੱਛਲੀ ਦੀ ਹੜਤਾਲ ਹੈ, ਘੱਟ ਅੱਛਾ ਮੱਛੀ ਆਈ ਹੈ ਅੱਛਾ 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 ਤੇ ਫਾਰਮਰ ਲੋਕ ਹੜਤਾਲ ਕਰਦੇ ਨੇ ਤੇ ਦਰਿਆ ਲਿਸ਼ਕਾਰੀ ਸ਼ਕੂਰੀ ਫਿਰ ਤਾਂ ਸਾਡਾ ਕੰਮ ਹੈ ਸ਼ਿਕਾਰੀਆਂ ਨਾਲ। ਠੀਕ ਹੈ ਠੀਕ ਹੈ ਠੀਕ ਹੈ ਤੇ ਉਹ ਹੜਤਾਲ ਹੈ ਉਹਨਾਂ ਦੀ। ਠੀਕ ਹੈ। ਬਾਕੀ ਆਇਆ ਬੜਾ ਮਾਲ ਹੈ, ਡੋਲੇ ਆਉਂਦੇ ਨੇ ਜ਼ਿੰਦਾ, ਸੋਲ, ਸ਼ਿੰਗਾਰੀ, ਮਲੀ, ਚਿੜਾ, ਕਿਲਾ ਡੋਲਾ ਮੰਡੀ, ਤੈਬਾ ਚਿੜਾ ਮੰਡੀ। ਠੀਕ ਹੈ ਤੇ ਤੁਸੀਂ ਸਾਨੂੰ ਦਿਖਾ ਸਕਦੇ ਹੋ? ਚਲੋ ਇਹ ਤਾਂ ਮਾਲ ਥੋੜਾ ਹੀ ਪਿਆ ਵੇ। ਇਹ ਚਿੜਾ ਤੇ ਹੈ ਜੀ, ਇਹ ਚਿੜਾ ਹੈ। ਅੱਛਾ ਦੇਸੀ ਚਿੜਾ, ਦੇਸੀ ਚਿੜਾ। ਠੀਕ ਹੈ। ਇਹ ਦਰਿਆ ਦਾ ਹੈ? ਠੀਕ ਹੈ। ਦਰਿਆ ਦਾ ਨਹੀਂ ਹੁੰਦਾ, ਕੁਦਰਤੀ ਪੈਦਾਵਾਰ ਹੈ। ਠੀਕ ਹੈ, ਕੁਦਰਤੀ ਯਾਨੀ ਪੈਦਾਵਾਰ ਕਿ ਫਾਰਮ ਦੇ ਵਿੱਚ ਨਹੀਂ ਹੁੰਦਾ? ਫਾਰਮ ਚ ਵੀ ਹਰ ਪਾਣੀ ਦੇ ਵਿੱਚ ਇਹ ਪੈਦਾ ਹੋ ਜਾਂਦਾ ਵੇ। ਇਹ ਹੈ ਦੇਸੀ ਹੈ। ਠੀਕ ਹੈ, ਇਹ ਦੇਸੀ ਹੈ। ਹਾਂਜੀ, ਫਾਰਮੀ ਖੁਰਾਕ ਨਹੀਂ ਨਾ ਖਾਣੀ। ਠੀਕ ਹੈ। ਤੇ ਇੱਕ ਡੋਲਾ ਹੁੰਦਾ ਵੇ, ਆ ਡੋਲੇ ਥੋੜੇ ਕੁੱਤੇ ਨੇ। ਠੀਕ ਹੈ, ਹਾਂਜੀ ਹਾਂਜੀ, ਇਹ ਵੀ ਦੇਸੀ ਹੁੰਦਾ। ਦੇਸੀ ਮੱਛੀ ਨੇ ਲਾਕੀ। ਹਾਂ ਠੀਕ ਹੈ, ਇਹ ਡੋਲਾ ਹੈ। ਠੀਕ ਹੈ। ਠੀਕ ਹੈ। ਬਾਕੀ ਮੰਡੀ ਫੁੱਲ ਸੀ ਉਂਝ, ਲੇਕਿਨ ਤੁਸੀਂ ਲੇਟ ਆਏ ਹੋ। ਹਾਂ ਅਸੀਂ ਲੇਟ ਆ, ਬਸ ਇਹੀ ਗਲਤੀ ਹੋਈ ਕਿ ਰਾਬਤਾ ਨੰਬਰ ਨਹੀਂ ਸੀ ਆਨੇ, ਰਾਬਤਾ ਕਰਕੇ ਆਂਦੇ ਨਾ ਜੀ। ਆ ਤੇ ਤੁਹਾਡੇ ਫਾਰਮੀ ਨਾਲ। ਮੱਛਲੀ ਲੱਗੀ ਹੈ ਲੜਕੇ। ਅੱਛਾ ਇਹ ਅਸੀਂ ਸਾਨੂੰ ਬੜੀ ਪਸੰਦ ਹੈ। ਸਾਨੂੰ ਅਸਲ ਵਿੱਚ ਸਿਲਵਰ ਬੜੀ ਪਸੰਦ ਹੈ ਤੇ ਉਸ ਤੋਂ ਬਾਅਦ ਚਿੜਾ ਬੜੀ ਪਸੰਦ ਹੈ। ਹਾਂਜੀ, ਚਿੜਾ ਤੇ ਅਸੀਂ ਐਸੇ ਚੱਕਰ ਚ ਆਏ ਸੀ, ਚਲੋ ਤੁਹਾਡੇ ਨਾਲ ਮੁਲਾਕਾਤ ਵੀ ਹੋ ਜਾਏਗੀ ਤੇ ਨਾਲੇ ਵੀਡੀਓ ਸ਼ੂਟ ਵੀ ਕਰ ਲਵਾਂਗੇ, ਨਾਲੇ ਲੋਕਾਂ ਨੂੰ ਪੰਜਾਬ ਦੀ ਸਭ ਤੋਂ ਵੱਡੀ ਮੱਛਲੀ ਮੰਡੀ ਦਿਖਾ ਦੇਵਾਂਗੇ। ਤੇ ਅਸੀਂ ਇੰਤਜ਼ਾਰ ਹੀ ਕਰਾਉਂਦੇ ਆ ਲੋਕਾਂ ਨੂੰ, ਦੱਸਿਆ ਤੁਸੀਂ ਕੋਈ ਨਹੀਂ ਅਸੀਂ ਕਿੱਥੇ ਜਾ ਰਹੇ ਹਾਂ। ਜੀ ਠੀਕ। ਤੇ ਅਸੀਂ ਸਰਕਾਰ ਖੜੇ ਆ ਪੰਜਾਬ ਦੀ ਸਭ ਤੋਂ ਵੱਡੀ ਮੱਛਲੀ ਮੰਡੀ ਦੇ ਵਿੱਚ, ਇਹ ਅਲੀਪੁਰ ਚੱਠੇ ਦੇ ਵਿੱਚ ਅਸੀਂ ਖੜੇ ਆ ਤੇ ਇਰਦ ਗਿਰਦ ਇਹਦੇ ਕਾਫੀ ਜ਼ਿਆਦਾ ਮੱਛਲੀ ਫਾਰਮ ਨੇ ਤੇ ਜਿੱਥੋਂ ਫਿਰ ਮੱਛਲੀ ਸਾਰੀ ਇਕੱਠੀ ਹੋ ਕੇ ਇੱਥੇ ਆਉਂਦੀ ਹੈ। ਜੀ, ਇਹ ਦਰਿਆ ਵੀ ਹੈ ਨਾਲ, ਦਰਿਆ ਜਨਾਬ ਹੈ ਕਾਦਰਾਬਾਦ। ਠੀਕ ਹੈ। ਤੇ ਇਹ ਸਾਨੂੰ ਦਿਖਾਓ ਨਾਲ, ਇਹ ਸਿਲਵਰ ਹੈ। ਠੀਕ ਹੈ। ਆ ਫਿਰ ਅੱਗੇ ਚਿੜਾ ਹੈ। ਇਹ ਚਿੜਾ ਤੇ ਇਹ ਛੋਟੀ ਮੱਛਲੀ ਦਾ ਕੀ ਕਰਦੇ ਹੋ? ਛੋਟੀ ਖਾਮ ਬਾਲ ਚ ਜਾਂਦੀ ਹੈ ਨਾ। ਅੱਛਾ। ਵੱਡੀ ਹੋ ਰਹੀ ਹੈ ਜਿਹੜੀ ਸਹੀ ਹੈ, ਜਰਾ ਖਾਣ ਵਾਲੀ ਹੈ ਉਹ ਖਾਦੀ ਜਾਣੀ ਹੈ, ਠੀਕ ਹੈ। ਰੁਕਤ ਹੋ ਜਾਏਗੀ। ਠੀਕ ਹੈ। ਦੂਸਰੀ ਖਾਮ ਬਾਲ ਚ ਚਲੇ ਜਾਏ। ਓਹੋ ਹੋ, ਅੱਛਾ ਇਹ ਫਿਰ ਐਂਡ ਚੱਲੇ। ਹਾਂਜੀ, ਐਂਡ ਚੱਲੇ। ਇਹ ਫਿਰ ਜਾਨਵਰ ਖਾਣਗੇ ਫਿਰ ਬਗਲੇ ਵਗੈਰਾ ਜਿਹੜੇ ਨੇ। ਆ ਡੋਰੀ ਹੈ, ਉਹ ਵੀ ਡੋਲੇ। ਅੱਛਾ ਅੱਛਾ ਅੱਛਾ, ਚਲੋ ਅੱਜ ਅੱਜ ਤੁਹਾਡੇ ਡਸਕੇ ਵੀ ਜਾਣੇ ਨੇ ਡੋਲੇ। ਠੀਕ ਹੈ। ਇਹ ਡਸਕੇ ਜਾਣਗੇ। ਹਾਂਜੀ, ਇਹ ਡਸਕੇ ਜਾਣੇ ਨੇ। ਅੱਛਾ ਵੇਖ ਲਓ, ਡਸਕੇ ਵਾਲੇ ਤੁਹਾਡੇ ਕੋਲ ਆ ਗਏ ਨੇ ਤੇ ਡੋਲਿਆਂ ਨੇ ਡਸਕੇ ਜਾਣਾ ਹੈ। ਡਸਕੇ ਜਾਣੇ। ਇਹ ਕੁਦਰਤ ਦਾ ਕਿ ਨਿਜ਼ਾਮ ਹੈ, ਡਸਕੇ ਵਾਲੇ ਇੱਥੇ ਆਏ ਨੇ ਤੇ ਨਾ ਡੋਲਿਆਂ ਡਸਕੇ ਟੁਰ ਜਾਣਾ। ਲੋ ਵੀ ਸਾਨੂੰ ਵੇਖ ਲਓ, ਡਸਕੇ ਮੁਲਾਕਾਤ ਹੋਈ ਫਿਰ ਤੁਹਾਡੇ ਨਾਲ। ਠੀਕ ਹੈ। ਤੇ ਲੋ ਫਿਰ ਭਾਈਜਾਨ ਬੜੀ ਮਿਹਰਬਾਨੀ, ਅੱਜ ਫਿਰ ਅਸੀਂ ਲੇਟ ਹੋ ਗਏ ਆ ਤੇ ਅਸੀਂ ਫਿਰ ਭਾਈ ਹੋਰਾਂ ਦਾ ਰਾਬਤਾ ਨੰਬਰ ਲੈ ਲੈਂਦੇ ਆ। ਨੈਕਸਟ ਟਾਈਮ ਰਾਬਤਾ ਜੈਕਟ ਪਾ ਲਓ ਇਸ ਖੁਸ਼ੀ ਤੇ ਕਮਰ ਬਾਅਦ ਜੈਕਟ ਲਾਇਆ, ਕਹਿੰਦਾ ਬਹੁਤ ਜੈਕਟ ਪਾ ਲਓ। ਆ ਫੜੋ, ਚਲੋ ਠੀਕ ਹੈ। ਤੇ ਭਾਈ ਹੋਰਾਂ ਕੋਲੋਂ ਲੈਣੇ ਹੁਣ ਇਜਾਜ਼ਤ, ਅੱਗੋਂ ਮਜ਼ੀਦ ਤੁਹਾਨੂੰ ਦਿਖਾਣੇ ਅਗਲੀ ਮੰਡੀ। ਤੇ ਅਸੀਂ ਵੈਸੇ ਲੇਟ ਹੋ ਗਏ ਆ ਤੇ ਮੱਛਲੀ ਜਿਹੜੀ ਹੈ ਸੀ ਹੁਣ ਛੋਟੀ ਹੈ ਤੇ ਫਿਰ ਰਾਬਤਾ ਕਰਕੇ ਭਾਈ ਦੇ ਨਾਲ ਆਵਾਂਗੇ, ਤੁਹਾਨੂੰ ਨਾਲੇ ਭਾਈ ਹੋਰਾਂ ਦੀ ਬੋਲੀ ਸੁਣਾਵਾਂਗੇ ਕਿ ਕਿਸ ਤਰ੍ਹਾਂ ਬੋਲੀ ਲਾਉਂਦੇ ਨੇ ਮੱਛਲੀ ਦੀ। ਤੇ ਭਾਈ ਹੋਰਾਂ ਦਾ ਜਿਹੜਾ ਵੀ ਅਕਾਊਂਟ ਆਪਣਾ ਦੱਸ ਦਿਓ। ਅਹਿਮਦ ਠੀਕ ਹੈ। ਤੈਬਾ ਮੱਛਲੀ ਮੰਡੀ ਦਾ। ਤੈਬਾ ਮੱਛਲੀ ਮੰਡੀ ਦੇ ਨਾਂ ਤੋਂ ਉਹਨਾਂ ਦਾ ਜ਼ਿਆਦਾ ਫੇਮਸ ਹੈ ਤੇ ਅਹਿਮਦ ਦੇ ਨਾਮ ਤੋਂ ਪੇਜ ਹੈ ਇਹਨਾਂ ਦਾ ਫੇਸਬੁੱਕ ਦੇ ਉੱਪਰ। ਤੇ ਤੁਸੀਂ ਇਹਨਾਂ ਦੀ ਬੋਲੀ ਚੈੱਕ ਕਰੋ ਤੇ ਦੇਖੋ, ਜਿਸ ਬੰਦੇ ਨੂੰ ਮੱਛਲੀ ਚਾਹੀਦੀ ਹੋਲਸੇਲ ਰੇਟ ਤੇ ਭਾਈ ਦੇ ਨਾਲ ਰਾਬਤਾ ਕਰ ਸਕਦੇ ਨੇ। ਤੇ ਅਸੀਂ ਭਾਈ ਦਾ ਜਿਹੜਾ ਨੰਬਰ ਹੈ ਤੇ ਐਡਰੈਸ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦਿਆਂਗੇ ਤੇ ਤੁਸੀਂ ਭਾਈ ਦੇ ਨਾਲ ਰਾਬਤਾ ਕਰਕੇ ਆ ਸਕਦੇ ਹੋ। ਤੇ ਹੁਣ ਭਾਈ ਹੋਰਾਂ ਕੋਲ ਲੈਣੇ ਇਜਾਜ਼ਤ ਦੋ, ਫਿਰ ਵੱਡੇ ਭਾਈ ਇਨਸ਼ਾਅੱਲਾ ਤਾਲਾ ਜ਼ਿੰਦਗੀ ਤੇ ਦੁਬਾਰਾ ਮੁਲਾਕਾਤ ਹੋਏਗੀ। ਅੱਲਾਹ ਪਾਕ ਖੈਰ ਫਰਮਾਏ। ਤੇ ਚਲੋ ਕਮਰ ਬਾਸ ਕੱਢੋ ਗੱਡੀ, ਫਿਰ ਅਗਲੇ ਪਾਸੇ ਚਲੀਏ। ਦੋਸਤੋ ਅਸੀਂ ਆਏ ਸੀ ਸਮੀਉੱਲਾ ਭਾਈ ਦੇ ਕੋਲ, ਤੇ ਸਮੀਉੱਲਾ ਭਾਈ ਦੇ ਕੋਲ ਇਸ ਟਾਈਮ ਮੱਛਲੀ ਨਹੀਂ ਪਈ। ਉਹ ਕਹਿੰਦਾ ਤੁਸੀਂ ਲੇਟ ਹੋ ਗਏ, ਤੁਹਾਨੂੰ 3:30 4 ਵਜੇ ਬੋਲੀ ਸ਼ੁਰੂ ਹੋ ਜਾਂਦੀ ਹੈ ਤੇ ਤੁਸੀਂ ਆਂਦੇ ਤੇ ਤੁਹਾਨੂੰ ਸਾਰੀ ਮੱਛਲੀ ਦੇ ਅਸੀਂ ਇੱਕ ਕਿਸਮ ਦੀ ਖਾਣੀਆਂ ਸਨ। ਤੇ ਅਸੀਂ ਹੁਣ ਦੂਸਰੀ ਮੱਛਲੀ ਮੰਡੀ ਫਿਰਨ ਲੱਗੇ ਹਾਂ। ਨਾਲ ਇੱਥੇ ਕਾਫੀ ਛੋਟੀ ਛੋਟੀਆਂ ਤੇ ਵੱਡੀਆਂ ਵੱਡੀਆਂ ਮੱਛਲੀ ਮੰਡੀਆਂ ਨੇ। ਜਿਹੜੀ ਫੇਮਸ ਮਸ਼ਹੂਰ ਮੱਛਲੀ ਮੰਡੀ ਆਈ ਸੀ ਆਪਣਾ ਤੈਬਾ ਮੱਛਲੀ ਮੰਡੀ। ਤੇ ਹੁਣ ਅਸੀਂ ਤੁਹਾਨੂੰ ਦੂਸਰੀ ਮੱਛਲੀ ਮੰਡੀ ਲੈ ਕੇ ਜਾਂਦੇ ਹਾਂ, ਜਿੱਥੇ ਤੁਹਾਨੂੰ ਵੈਰਾਈਟੀਆਂ ਦੇ ਨਾਲ ਦਿਖਾਵਾਂਗੇ ਕਿਹੜੀ ਕਿਹੜੀ ਕਿਸਮ ਦੀ ਮੱਛਲੀ ਇਹਨਾਂ ਦੇ ਕੋਲ ਪਈ ਹੈ। ਇਹ ਵੀ ਇੱਕ ਮੱਛਲੀ ਮੰਡੀ ਹੈ ਤੇ ਇਧਰ ਸਾਈਡ ਤੇ ਤੁਸੀਂ ਗੱਡੀ ਲਾ ਲਓ। ਤੇ ਕਾਫੀ ਕਿਸਮ ਦੀਆਂ ਮੱਛਲੀਆਂ ਪਈਆਂ ਨੇ ਇਹਨਾਂ ਦੇ ਕੋਲ, ਤੇ ਹੁਣੇ ਦੇਖਨੇ ਆ। ਬਾਕੀ ਜਿਹੜਾ ਸਹੀ ਦੱਸਣਾ ਸੀ ਨਾ ਉਹ ਸਮੀਉੱਲਾ ਭਾਈ ਨੇ ਦੱਸਣਾ ਸੀ। ਤਾਂ ਆਪਾਂ ਮੱਛਲੀ ਮੰਡੀ ਆ ਰਹੇ ਹਾਂ, ਕਿਹੜੀ ਕਿਹੜੀ ਕਿਸਮ ਦੀ ਮੱਛਲੀ ਹੈ ਇੱਥੇ। अस्सलाम वालेकुम, क्या हाल प्यारे भाई, ठीक हो? ਤੇ ਭਾਈ ਮੱਛਲੀ ਤੇ ਅੱਜ ਵੀਡੀਓ ਬਣਾ ਰਹੇ ਜੀ ਅਸੀਂ, ਵਲੌਗਰ ਹਾਂ। ਸਾਡਾ ਚੈਨਲ ਹੈ ਡਸਕੇ ਦੇ ਨਾਂ ਤੋਂ, ਡਸਕੇ ਵਾਲਾ। ਤੇ ਇਹ ਤੁਸੀਂ ਦੱਸ ਸਕਦੇ ਹੋ ਕਿ ਇਹ ਜਿਹੜੀ ਮੱਛਲੀ ਪਈ ਹੈ ਦਾ ਕੀ ਨਾਮ ਹੈ? ਇਹ ਮਰਾਠੀ ਹੈ ਮਾਸ਼ੇਰ। ਠੀਕ ਹੈ। ਉਹ ਮਲੀ ਮੱਛੀ ਦੇ। ਠੀਕ ਹੈ। ਇਹ ਸਿਲਵਰ ਜੇ। ਇਹ ਸਿਲਵਰ ਹੈ, ਠੀਕ ਮਾਸ਼ਾਅੱਲਾ। ਇਹ ਕਾਲਾ ਰਹੂ ਜੇ। ਠੀਕ ਹੈ। ਤੇ ਇਹ ਗਲਾਸ। ਗਰਾਸ, ਇਹ ਚਿੜਾ ਜੀ। ਚਿੜਾ ਮਾਸ਼ਾਅੱਲਾ, ਚਿੜਾ ਵੀ ਹੈ ਇਹਨਾਂ ਦੇ ਕੋਲ। ਇਹਦਾ ਚਿੜਾ ਕਿਲੋ 3 ਪਾ ਸਾਡੇ ਕੋਲ ਸਪੈਸ਼ਲ ਚਿੜਾ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਇਹ ਦੱਸੋ ਬਈ ਇੱਥੇ ਕਿਹੜੀ ਕਿਹੜੀ ਕਿਸਮ ਦੀ ਮੱਛਲੀ ਆਉਂਦੀ ਤੇ ਕਿੱਥੋਂ ਕਿੱਥੋਂ ਆਉਂਦੀ ਹੈ? ਸਾਡੀ ਨਾ ਫਿਲਹਾਲ ਮੁਲਤਾਨ ਵਾਲੀ ਵੀ ਮੱਛੀ ਆਂਦੀ, ਮੁਲਤਾਨ ਵਾਲੀ ਅਸੀਂ ਨਹੀਂ ਰੱਖਦੇ। ਇੱਥੋਂ ਵਾਲੀ ਮਿੱਠੇ ਪਾਣੀ ਦੀ ਮੱਛੀ। ਮਿੱਠੇ ਪਾਣੀ ਦੀ ਸਾਰੀ ਮੱਛਲੀ ਹੈ, ਯਾਨੀ ਕਿ ਤੁਹਾਡੇ ਦਰਿਆ ਦੀ ਵੀ ਹੁੰਦੀ ਹੈ? ਦਰਿਆ ਦੇ ਨਾਲ ਫਾਰਮ ਹੁੰਦੇ, ਦਰਿਆ ਵਾਲੀ ਤੇ ਦਰਿਆ ਦੀ ਵਿਕ ਜਾਂਦੀ ਹੈ। ਠੀਕ ਹੈ ਠੀਕ ਹੈ। ਪਰ ਇੱਥੇ ਤੇ ਫਾਰਮਾਂ ਜਾਂ ਸਪੈਸ਼ਲ ਮੰਗਵਾਉਣੀ ਪੈਂਦੀ ਜਾਂ ਮੰਗਵਾਉਣੀ। ਠੀਕ ਹੈ। ਚਲੋ ਬਾਕੀ ਨਾਲ ਨਾਲ ਤੁਹਾਨੂੰ ਦਿਖਾਉਂਦੇ ਜਾਂਦੇ ਆ ਸਾਰੀ ਮੰਡੀ ਜਿਹੜਾ ਇੱਥੇ ਕਿਹੜੀ ਕਿਹੜੀ ਚੀਜ਼ ਮਿਲਦੀ ਹੈ, ਨਾਲ ਨਾਲ ਫਿਰ ਤੁਹਾਨੂੰ ਦਿਖਾਉਂਦੇ ਆ। ਹੁਣ ਤੇ ਵੈਸੇ ਹੋਰ ਅਸੀਂ ਲੇਟ ਗਏ ਆ ਤੇ ਇਹ ਨਾਲ ਛੋਟੀ ਛੋਟੀ ਛਾਪਾਂ ਬਣੀਆਂ ਨੇ ਜਿਨ੍ਹਾਂ ਨੇ ਆਪਣੇ ਵੇਚਣ ਵਾਸਤੇ ਨਾ ਦੁਕਾਨਦਾਰ ਵੈਸੇ ਪਰਚੂਨ ਵੇਚਦੇ ਨੇ, ਤਲਕ ਵੇਚਦੇ ਨੇ ਤੇ ਇਹ ਉਹਨਾਂ ਨੇ ਆਪਣੇ ਵਾਸਤੇ ਮੱਛੀਆਂ ਰੱਖੀਆਂ ਨੇ। ਏਡੀ ਵੱਡੀ ਮੱਛੀ। अस्सलाम वालेकुम, ਕੀ ਹਾਲ ਭਾਈ ਜਾਨ, ਠੀਕ ਹੋ? ਆਪਾਂ ਜਾਨੇ ਕਿਹੜੀ ਮੱਛਲੀ ਹੈ? ਕਿਹੜੀ? ਬਿਗ ਹੈਡ। ਬਿਗ ਹੈਡ, ਠੀਕ ਹੈ। ਤੇ ਇਹ ਵੀ ਫਾਰਮ ਦੀ ਹੈ? ਜੀ 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 ਜੀ। ਫਾਰਮ ਦੀ ਜਨਾਬ, ਇਹਦਾ ਨਾਮ ਹੈ ਬਿਗ ਹੈਡ। ਠੀਕ ਹੈ, ਬਿਗ ਹੈਡ। ਉਹ ਜੇ ਇਹ ਵੀ ਫਾਰਮ ਦਾ, ਉਹ ਸਿਲਵਰ ਦਾ। ਠੀਕ ਹੈ।
ਤੇ ਇਹ ਜਿਹੜੀ ਹੈ ਗਰਾਜ ਠੀਕ ਹੈ ਉਹ ਚਿੜਾ ਚਿੜਾ ਸਾਨੂੰ ਚਿੜਾ ਚਾਹੀਦਾ ਆਪਣਾ ਤਕਰੀਬਨ 7-8 ਕਿਲੋ ਤੇ ਮਗਰ ਸਾਨੂੰ ਵੱਡਾ ਪੀਸ ਚਾਹੀਦਾ ਹੈ ਕਿਲੋ ਤੋਂ ਬਾਅਦ ਮਿਲ ਜਾਏਗਾ ਤਿੰਨ ਪਾ ਦਾ ਛੋਟਾ ਵੇ ਤੇ ਚਲੋ ਤੁਹਾਨੂੰ ਮਜ਼ੀਦ ਆਪਣਾ ਮੰਡੀ ਦਿਖਾਣੇ ਆ ਇਹ ਬਈ ਹੋਰਾਂ ਦੀ ਆਪਣਾ ਸ਼ਾਪ ਹੈ ਸਰਦਾਰ ਫਿਸ਼ ਹਾਊਸ ਦੇ ਨਾਂ ਤੋਂ ਤੇ ਮਾਸ਼ਾਅੱਲਾ ਇਹ ਪਰਚੂਨ ਦਾ ਕੰਮ ਕਰਦੇ ਨੇ ਤੇ ਨਾਲ ਆਪਣਾ ਮੰਡੀ ਨਾਲ ਰੱਖੀ ਹੈ ਹੋਲਸੇਲ ਦਾ ਵੀ ਕੰਮ ਕਰਦੇ ਨੇ ਨਾਲ ਆਪਣਾ ਤਲਾਈ ਦਾ ਕੰਮ ਕਰਦੇ ਨੇ ਮਾਸ਼ਾਅੱਲਾ ਅੱਛਾ ਕੰਮ ਇਹਨਾਂ ਦਾ ਤੇ ਇੱਥੇ ਤੁਹਾਨੂੰ ਮਜ਼ੀਦ ਦਿਖਾਣੇ ਚੱਲਦੇ ਆ ਫਿਰ ਮਾਰਕੀਟ ਦੇ ਹਾਲਾਤ ਤੇ ਦੁਕਾਨਾਂ ਤੇ ਮਾਮਲਾਤ ਹਾਂਜੀ ਇਹ ਮਛਲੀ ਆਈ ਤਾਂ ਕਮਰਬਾਜ਼ ਕੁਝ ਕਹਿ ਰਹੇ ਹੋ ਕਮਰਬਾਜ਼ ਮੈਂ ਕਹਿੰਦਾ ਡੋਲਾ ਜਿਹੜਾ ਮਾਸ਼ਾਅੱਲਾ ਉਹ ਤਾਕਤਵਰ ਹੁੰਦਾ ਹੈ ਕਿਹੜਾ ਛੋਟਾ ਡੋਲਾ ਪਾਣੀ ਵਾਲਾ ਜਿਹੜਾ ਮੈਂ ਕਿਹਾ ਫੈਸਲ ਭੇਜਦਾ ਡੋਲਾ ਜਿਮ ਚਮ ਜਾਂਦੇ ਨੇ ਤਾਂ ਫੈਸਲ ਭੇਜਦਾ ਡੋਲਾ ਹਰੇ ਲੈਣਾ ਮੈਨਾਂ ਠੀਕ ਹੈ ਹੋਰ ਕਿਹੜੀ ਮਛਲੀ ਜਨਾਬ ਚਿੜਾ ਮਛਲੀ ਜਿਹੜੀ ਛੋਟੀ ਹੈ ਅਸੀਂ ਤਾਂ ਵੱਡੀ ਲੱਭਦੇ ਫਿਰਨੇ ਆ ਛੋਟੀ ਮਛਲੀ ਤਾਕਤਵਰ ਹੁੰਦੀ ਹੈ ਜਿਹੜੀ ਚਿੜਾ ਮਛਲੀ ਹੈ ਲੋ ਇੱਥੇ ਗੱਲ ਵੱਧ ਗਈ ਜੇ ਕਮਰਬਾਸ ਆਂਦਾ ਜਿਹੜੀ ਛੋਟੀ ਨਾ ਚਿੜਾ ਮਛਲੀ ਅਸਲ ਉਹ ਖਾਣ ਵਾਲੀ ਹੁੰਦੀ ਹੈ ਯਾਨੀ ਕਿ ਅਸੀਂ ਹੁਣ ਜਿਹੜਾ ਪ੍ਰੋਗਰਾਮ ਕਰਨਾ ਹੈ ਉਹਦੇ ਵਿੱਚ ਇਹਨੂੰ ਅਸੀਂ ਮਛਲੀ ਨਹੀਂ ਦੇਣੀ ਹੈ ਲੋ ਜੀ ਇਹ ਗੱਲ ਡਨ ਹੋ ਗਈ ਕਮਰਬਾਸ ਕਹਿੰਦਾ ਜੀ ਵੱਡੀ ਮਛਲੀ ਚਿੜਾ ਮਛਲੀ ਨਹੀਂ ਖਾਣ ਵਾਲੀ ਹੁੰਦੀ ਛੋਟੀ ਖਾਣ ਵਾਲੀ ਹੁੰਦੀ ਹੈ ਹੁਣ ਨਾ ਛੋਟੀ ਅਸਲ ਲਿਆਣੀ ਨਾ ਇਹਨੂੰ ਲੱਭਣੀ ਇਹ ਹੁਣ ਸਾਰੇ ਯਾਦ ਰੱਖਿਓ ਜੇ ਛੋਟੀ ਕਰਕੇ ਹੁਣ ਆਪਣੇ ਤੇ ਗੱਲ ਬਣੀ ਹੈ ਤੇ ਨਾਲ ਛੋਟੀ ਕਰਕੇ ਮੈਨੂੰ ਬੜੇ ਆ ਨਾ ਮਸਲੇ ਦੱਸਦਾ ਪਿਆ ਜੀ ਕਹਿੰਦਾ ਜਿਹੜੀ ਮਛਲੀ ਖਾਣ ਵਾਲੀ ਹੁੰਦੀ ਹੈ ਨਾ ਉਹ ਛੋਟੀ ਹੁੰਦੀ ਚਿੜਾ ਮਛਲੀ ਛੋਟੀ ਖਾਣ ਵਾਲੀ ਹੁੰਦੀ ਹੈ ਤੇ ਹੁਣ ਜਦੋਂ ਆਪਣੇ ਤੇ ਗੱਲ ਆਈ ਹੈ ਨਾ ਤੇ ਨਾਲ ਹੀ ਕਹਿੰਦਾ ਕਿ ਮੈਨੂੰ ਛੋਟੀ ਕਰਕੇ ਦਿਓ ਜੇ ਠੀਕ ਹੈ ਜੀ ਬਣਾ ਲੈਣੇ ਭੇਜਣ ਬਣਾ ਲੈਣੇ ਯਾਰ ਮਛਲੀ ਨਹੀਂ ਪਈ ਆ ਬਈ ਕੋਲ ਭਈਆ ਕਿਹੜੀ ਮਛਲੀ ਜੇ ਇਹ ਮਾਸ਼ੇਰ ਮਾਂ ਸ਼ੇਰ ਤੇ ਆ ਰਹੂ ਹੈ ਠੀਕ ਹੈ ਤੇ ਇਹਨਾਂ ਦਾ ਕੋਈ ਫਾਇਦਾ ਵੀ ਦੱਸੋ ਸਾਨੂੰ ਹਾਂਜੀ ਫਾਇਦਾ ਬੜਾ ਫਾਇਦਾ ਜਿਹੜਾ ਖਾਏਗਾ ਫਾਇਦਾ ਸੁਭਾਨ ਅੱਲਾ ਹੁਣ ਅਸਲ ਇਹਨਾਂ ਬਈ ਨੂੰ ਪਕਾਉਣ ਦਾ ਪਤਾ ਇਹਨਾਂ ਨੂੰ ਫਾਇਦਾ ਦਾ ਨਹੀਂ ਪਤਾ ਚਲੋ ਕੋਈ ਨਹੀਂ ਗੱਲ ਅਸਲ ਗਰਮ ਹੁੰਦੀ ਮਛਲੀ ਤੇ ਜਿਹੜਾ ਨਾ ਬਿਹਤਰੀਨ ਹੁੰਦੀ ਹੈ ਤੇ ਜੋੜਾਂ ਛੋੜਾਂ ਲਈ ਹੁੰਦੀ ਹੈ ਹਾਂਜੀ ਤਸੀਰ ਇਹਦੀ ਗਰਮ ਹੁੰਦੀ ਜਾਂਦੇ ਨੇ ਤੇ ਚਲੋ ਤਾਂ ਨਾਲ ਲੱਗੇ ਫਿਰ ਖਾਂਦੇ ਚੱਲਦੇ ਆ ਤੇ ਮਛਲੀ ਦੀ ਮੰਡੀ ਦਾ ਫਿਲ ਵਕਤ ਖਾਲੀ ਹੈ ਦੇਖੋ ਨਾ ਸਾਰੇ ਅੱਗੋਂ ਨਵਾਂ ਮਾਲ ਆਏਗਾ ਤਕਰੀਬਨ ਫਜਰ ਟਾਈਮ ਆਈ 4-5 ਵਜੇ ਨਾਲ ਆਏਗਾ ਸਾਰੇ ਸੇਨ ਜਿਹੜੇ ਨੇ ਖਾਲੀ ਪਏ ਨੇ ਤੇ ਮੈਨੂੰ ਲੱਗਦਾ ਸ਼ਾਹਜ਼ੋਰ ਆਈ ਹੈ ਤੇ ਨਿਸ਼ਾਜ਼ੋਰ ਵੀ ਖਾਲੀ ਹੈ ਤੇ ਟਾਇਰ ਬੈਠੇ ਨਹੀਂ ਹੈ ਖੜੇ ਨੇ ਅਗਰ ਟਾਇਰ ਬੈਠੇ ਹੁੰਦੇ ਫਿਰ ਇਹਦੇ ਵਿੱਚ ਮਾਲ ਹੋਣਾ ਸੀ ਤੇ ਅਸਲ ਅਸੀਂ ਅੱਜ ਲੇਟ ਹੋ ਗਏ ਆ ਨਹੀਂ ਤੇ ਫਿਰ ਤੈਨੂੰ ਨਾ ਸਾਰਾ ਮੰਡੀ ਦਾ ਨਾ ਰਿਵਿਊ ਦਿਖਾਉਣਾ ਸੀ ਤੇ ਹੁਣ ਬਸ ਦੁਕਾਨਾਂ ਲਈ ਰਹਿ ਗਏ ਨੇ ਇੱਥੇ ਜਿਹੜੇ ਕੋਈ ਕਸਟਮਰ ਆਪਣਾ ਲੋਕਲ ਚੱਲ ਰਹੇ ਨੇ ਤੇ ਹੁਣ ਫਿਰ ਕਿਸੇ ਦਿਨ ਆਪਣਾ ਚੱਕਰ ਲਵਾਂਗੇ ਤੇ ਦਿਨ ਦੇ ਟਾਈਮ ਬਣਾਵਾਂਗੇ ਵੀਡੀਓ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਅਸੀਂ ਤੇ ਵੈਸੇ ਪਿਆਰ ਸਾਨੂੰ ਵੀ ਫੇਰਾ ਚਲੋ ਫੇਰਾ ਤਾਂ ਨਹੀਂ ਖੈਰ ਆਪਣਾ ਸਮਝ ਲਓ ਭੇਜ ਨਾਲ ਮੁਲਾਕਾਤ ਹੋ ਗਈ ਹੈ ਤੇ ਕਾਫੀ ਹੋਰ ਦੋਸਤਾਂ ਨਾਲ ਮੁਲਾਕਾਤ ਹੋ ਗਈ ਬੜਾ ਲੋਕਾਂ ਨੇ ਪਿਆਰ ਕੀਤਾ ਤੇ ਜੀ ਵਿੱਚ ਮਿਲਣ ਨੇ ਜਿਹੜਿਆਂ ਨੇ ਅਸੀਂ ਤੁਹਾਡਾ ਚੈਨਲ ਦੇਖਿਆ ਵੀ ਹੈ ਤੇ ਸਬਸਕ੍ਰਾਈਬ ਵੀ ਕੀਤਾ ਇਹਨਾਂ ਦਾ ਪਿਆਰ ਹੈ ਤੇ ਅਸੀਂ ਹੁਣ ਫਿਰ ਟੁਰ ਚੱਲੇ ਵਾਪਸੀ ਨੂੰ ਤੇ ਚਿੜਾ ਮਛਲੀ ਸਾਨੂੰ ਚਾਹੀਦੀ ਸੀ ਵੈਸੇ ਤੇ ਉਹ ਵੀ ਨਹੀਂ ਮਿਲ ਸਕੀ ਤੇ ਅਸੀਂ ਹੁਣ ਫਿਰ ਚਲੀ ਵਾਪਸ ਚਲੋ ਕਮਰਬਾਸ ਚਲੀ ਯਾਰ ਵਾਪਸ ਹੁਣ ਚੱਕਰ ਹੀ ਪਿਆ ਆਈ ਤੇ ਆ ਜਾਓ ਕਮਰਬਾਸ ਭਾਈ ਜਿੱਥੇ ਖਲੋਂਦਾ ਉੱਥੇ ਕੱਪੜਾ ਛਪੜਾ ਮਾਰਨ ਲੱਗ ਪੈਂਦਾ ਉਹਨਾਂ ਆਪਣਾ ਨਹੀਂ ਖਿਆਲ ਰੱਖਦਾ ਜਿੰਨਾ ਗੱਡੀ ਦਾ ਖਿਆਲ ਰੱਖਦਾ ਤੇ ਆ ਜਾਓ ਯਾਰ ਚਲੀਏ ਫਿਰ ਅੱਛਾ ਲੋਈ ਅਸੀਂ ਫਿਰ ਗੱਡੀ ਬੈਗ ਹੁਣ ਫਿਰ ਵਾਪਸੀ ਤੇ ਆਪਣਾ ਟੁਰ ਪਏ ਆ ਤੇ ਅੱਲਾ ਖੈਰ ਕਰੇ ਨਾਲ ਫਿਰ ਵੇਨੇ ਆ ਕਿ ਇੱਥੇ ਛੋਟੀਆਂ ਮੰਡੀਆਂ ਨੇ ਤੇ ਇਹ ਕੁਝ ਛਾਪਾਂ ਬਣੀਆਂ ਨੇ ਇੱਥੇ ਜਿਨ੍ਹਾਂ ਨੇ ਮੱਛਲੀਆਂ ਰੱਖੀਆਂ ਲੋਕਲੀ ਆਪਣਾ ਕੋਈ ਬਾਰਬੀਕਿਊ ਕਰ ਰਿਹਾ ਵੇ ਕੋਈ ਗ੍ਰਿਲ ਕਰ ਰਿਹਾ ਕੋਈ ਤਲਾਈ ਕਰ ਰਿਹਾ ਤੇ ਅੱਗੇ ਵੀ ਆਪਣਾ ਮੰਡੀਆਂ ਨੇ ਹੁਣ ਤੇ ਮਗਰ ਇਹ ਕੋਈ ਮਾਲ ਨਹੀਂ ਹੈ ਕੁਝ ਭਾਈ ਸਮਝ ਭਾਈ ਕਹਿ ਰਹੇ ਸਨ ਕਿ ਆਪਣਾ 48 ਮਛਲੀਆਂ ਦੀ ਲੋ ਇੱਕ ਹੋਰ ਆਪਣਾ ਆ ਗਈ ਮਗਰ ਇਹ ਨਾ ਇਹ ਦੁਕਾਨਾਂ ਨੇ ਕਮਰਬਾਸ ਇਹ ਦੁਕਾਨਾਂ ਨੇ ਜਿਹੜੇ ਰੈਗੂਲਰ ਆਪ ਹੀ ਸੇਲ ਕਰਦੇ ਨੇ ਲੋਕਲ ਸੇਲ ਕਰਦੇ ਨੇ ਕਸਟਮਰ ਵਗੈਰਾ ਆਉਂਦੇ ਨੇ ਜਿਹੜੇ ਕੋਈ ਬਾਰਬੀਕਿਊ ਲਈ ਜਾਂ ਤਲਾਈ ਵਾਲੇ ਮੰਡੀ ਵਾਲੇ ਨਹੀਂ ਹੈ ਮੰਡੀ ਵਾਲੇ ਉਹ ਸਨ ਪਰਾਂ ਜਿਹੜੇ ਬਰਾਮਦੇ ਬਣੇ ਸਨ ਬੜੇ ਜਿੱਥੇ ਆਪਣਾ ਲੱਗਦੀ ਸੀ ਆਪਣਾ ਬੋਲੀ ਵਗੈਰਾ ਲੱਗਦੀ ਹੈ ਤੇ ਹਾਂਜੀ ਕਿਸਮ ਦੀਆਂ ਮਛਲੀਆਂ ਨੇ ਸਾਰੇ ਨਸਲ ਦੀ ਮੰਡੀ ਹੈ ਇਹ ਪੰਜਾਬ ਦੀ ਸਭ ਤੋਂ ਵੱਡੀ ਮਛਲੀ ਮੰਡੀ ਹੈ ਅਲੀਪੁਰ ਚੱਠੇ ਦੇ ਅੰਦਰ ਠੀਕ ਹੈ ਇੱਥੇ ਪੂਰੇ ਪੰਜਾਬ ਨੂੰ ਆਪਣਾ ਸਪਲਾਈ ਜਾਂਦੀ ਹੈ ਇਹਦੇ ਆਲੇ ਦੁਆਲੇ ਬਹੁਤ ਜ਼ਿਆਦਾ ਜਿਹੜੇ ਨਾ ਮਛਲੀ ਫਾਰਮ ਬਣੇ ਹੋਏ ਨੇ ਤੇ ਜਿੱਥੇ ਹਰ ਨਸਲ ਦੀ ਮਛਲੀ ਹੁੰਦੀ ਹੈ ਤੇ ਇਸ ਮਛਲੀ ਮੰਡੀ ਦੇ ਵਿੱਚ ਦਰਿਆਈ ਮਛਲੀ ਵੀ ਆਉਂਦੀ ਹੈ ਸਮੁੰਦਰੀ ਤੇ ਨਹੀਂ ਪੁੱਛੀ ਆ ਮਗਰ ਦਰਿਆਈ ਆਉਂਦੀ ਹੈ ਬਹੁਤ ਜ਼ਿਆਦਾ ਤੇ ਫਾਰਮੀ ਆਉਂਦੀ ਹੈ ਇਹ ਇਰਦ ਗਿਰਦ ਸਾਰੀਆਂ ਜਿਹੜੀਆਂ ਨਾ ਦੁਕਾਨਾਂ ਬਣੀਆਂ ਨੇ ਮਛਲੀ ਦੀਆਂ ਕੋਈ ਵੱਡੀਆਂ ਕੋਈ ਛੋਟੀਆਂ ਕੋਈ ਪਰਚੂਨ ਵਾਲੇ ਨੇ ਕੋਈ ਹੋਲਸੇਲ ਵਾਲੇ ਨੇ ਇਸ ਤਰ੍ਹਾਂ ਹੀ ਰਾਬਤਾ ਨੇ ਸਾਰਾ ਨਿਜ਼ਾਮ ਚਲਾਇਆ ਹੋਵੇ ਚੱਲ ਰਿਹਾ ਨਿਜ਼ਾਮ ਤੇ ਅਸਲ ਸਾਡਾ ਪ੍ਰੋਗਰਾਮ ਇਹ ਵੀ ਸੀ ਕਿ ਯਾਰ ਇੱਥੇ ਆਏ ਤੇ ਆਵਾਂ ਤੇ ਅਸੀਂ ਚਿੜਾ ਮਛਲੀ ਨਾਲ ਕੋਈ ਲੈ ਲਈਏ ਤੇ ਮਗਰ ਇਹ ਕਿ ਚਿੜਾ ਮਛਲੀ ਲੱਭੀ ਕੋਈ ਨਹੀਂ ਹੈ ਇਹ ਵੀ ਬੜੀ ਵੱਡੀ ਮਛਲੀ ਮੰਡੀ ਹੈ ਤੇ ਇੱਕ ਮਿੰਟ ਨਾਜ਼ਰੀਨ ਲੰਘਦੇ ਪਏ ਸੀ ਤੇ ਸਾਡੀ ਨਜ਼ਰ ਪੈ ਗਈ ਮਛਲੀ ਮੰਡੀ ਦੇ ਉੱਤੇ ਤੇ ਤੁਹਾਨੂੰ ਮਛਲੀ ਮੰਡੀ ਉੱਤੇ ਲੱਗਦਾ ਹਲੇ ਨਾ ਮਾਲ ਆਇਆ ਤਾਜ਼ਾ ਹੀ ਇਹ ਸ਼ਾਹਦੌਰ ਖੜੀ ਇਹਨਾਂ ਦੀ ਤੇ ਸ਼ਾਹਦੌਰ ਤੋਂ ਲੱਗਦਾ ਇਹਨਾਂ ਨੇ ਮਾਲ ਲਾਇਆ ਹੋਵੇ ਇੱਥੇ ਟੁਰ ਚਲੇ ਸੀ ਵਾਪਸ ਤੇ ਸਾਡੀ ਨਜ਼ਰ ਪੈ ਗਈ ਮਛਲੀ ਮੰਡੀ ਤੇ ਇਹ ਵੇ ਜੀ ਮਛਲੀ ਮੰਡੀ ਠੀਕ ਹੈ ਤੇ ਅਸਲਾਮ ਵਾਲੇਕੁਮ ਕੀ ਹਾਲ ਭਾਈਜਾਨ ਠੀਕ ਹੋ ਇਹ ਤਾਜ਼ਾ ਮਾਲ ਆਇਆ ਮਾਸ਼ਾਅੱਲਾ ਤੇ ਤੁਹਾਡੇ ਕੋਲ ਹਰ ਕਿਸਮ ਦੀ ਮਛਲੀ ਹੁੰਦੀ ਹੈ ਮਾਸ਼ਾਅੱਲਾ ਇਹ ਭਈਆਂ ਦੀ ਨਾ ਮਛਲੀ ਮੰਡੀ ਦੇ ਨਾਂ ਤੋਂ ਨਾ ਇੱਥੇ ਆੜਤ ਤੇ ਇਹ ਲੱਗਦਾ ਹੁਣ ਹੀ ਆਪਣਾ ਜੀ ਇਹ ਤੋਲ ਕਰਦੇ ਨੇ ਭਾਈ ਭਈਆ ਨੇ ਸਾਡੀ ਵੀਡੀਓ ਬਣਾਓ ਇਹ ਤਾਜ਼ੀ ਹਲੇ ਮਾਲ ਆਇਆ ਤੇ ਫਰੈਸ਼ ਆ ਛਾਂਟੀ ਹੋ ਰਹੀ ਇੱਥੇ ਤੇ ਮਾਸ਼ਾਅੱਲਾ ਇਹਨਾਂ ਕੋਲ ਮਾਲ ਆ ਗਿਆ ਇਹ ਭਈਆ ਕਿਹੜੀ ਨਸਲ ਹੈ ਗੁਲਫਾਮ ਲਓ ਜੀ ਗੁਲਫਾਮ ਨਹੀਂ ਆਇਆ ਜੇ ਅਸੀਂ ਇੱਥੇ ਸਮਝਦੇ ਬੰਦਿਆਂ ਦੇ ਨਾਂ ਮਛਲੀਆਂ ਦੇ ਵੀ ਨਾਂ ਨੇ ਗੁਲਫਾਮ ਠੀਕ ਹੈ ਅੱਛਾ ਸਾਰੀ ਇੱਕੋ ਹੀ ਨਸਲ ਦੀ ਹੈ ਗੁਲਫਾਮ ਅੱਛਾ ਮੁਰਾਖੀ ਹੈ ਭਾਈ ਸਾਨੂੰ ਤਾਂ ਵੇਖਣ ਦੇ ਵਿੱਚ ਇੱਕੋ ਜਿਹੀ ਲੱਗਦੀ ਹੈ ਉਹ ਜਿਵੇਂ ਚੀਨੀ ਨਹੀਂ ਸਾਰੇ ਸ਼ਕਲਾਂ 'ਚ ਇੱਕੋ ਜਿਹੇ ਹੁੰਦੇ ਤੇ ਉਹਨਾਂ ਦੇ ਮਾਂ ਪਿਓ ਨਹੀਂ ਪਤਾ ਹੁੰਦਾ ਕਿ ਕਿਹੜਾ ਇਹ ਧਿਆਨੀ ਮਛਲੀ ਦਾ ਪਤਾ ਸਾਡੇ ਵਾਸਤੇ ਤਾਂ ਇੱਕੋ ਹੀ ਨੇ ਸਾਰੀਆਂ ਹੀ ਅੱਛਾ ਚਲੋ ਹੁਣ ਤੇ ਆਪਣਾ ਸਾਡਾ ਵੀ ਵੈਸੇ
ਹੁਣ ਵਾਪਸੀ ਦਾ ਪ੍ਰੋਗਰਾਮ ਬਣ ਗਿਆ ਤੇ ਟਾਈਮ ਕਾਫੀ ਜ਼ਿਆਦਾ ਹੋ ਗਿਆ, ਦਿਨ ਦਾ ਟਾਈਮ ਹੁੰਦਾ ਤੇ ਫਿਰ ਮਜ਼ੀਦ ਰਿਵਿਊ ਕਰਵਾਉਂਦੇ ਤੇ ਇਹ ਬਈ ਨੇ ਇੱਥੇ ਤੁਲਾਈ ਦਾ ਕੰਮ ਕਰਦੇ ਨੇ, ਮੱਛੀ ਤੁਲ ਰਹੀ ਛਾਂਟੀ ਹੋ ਕੇ ਤੇ ਸਾਨੂੰ ਤਾਂ ਵੇਖਣ ਦੇ ਵਿੱਚ ਕੁਝ ਲੱਗ ਰਹੀ ਹੈ ਵੀ ਕੁਝ ਲੱਗ ਰਹੀ ਹੈ ਤੇ ਅੱਛਾ ਮਜ਼ੇ ਦੀ ਗੱਲ ਹੈ ਕਿ ਇਹਦਾ ਕਲਰ ਬਹੁਤ ਪਿਆਰਾ ਹੈ, ਇਹ ਫਰੈਸ਼ ਹੈ ਨਾ ਤਾਜ਼ੀ, ਇਹਦਾ ਕਲਰ ਬਹੁਤ ਜ਼ਿਆਦਾ ਪਿਆਰਾ, ਜਦੋਂ ਇਹਨੇ ਜਾਣਾ ਹੈ ਤੇ ਉਵੇਂ ਮੁਰਝਾਉਂਦੇ ਜਾਣਾ, ਇਹਦਾ ਕਲਰ ਵੀ ਥੋੜਾ ਚੇਂਜ ਹੁੰਦਾ ਜਾਂਦਾ ਤੇ ਵੈਸੇ ਇਹ ਹੈ ਕਿ ਤਾਜ਼ੀ ਚੀਜ਼ ਫਿਰ ਤਾਜ਼ੀ ਹੁੰਦੀ ਹੈ ਤੇ ਦਿਲ ਤੇ ਆਪਣਾ ਬੜਾ ਹੈ, ਮਗਰ ਇਹ ਵੀ ਕਿ ਖਾਣੀ ਕਿਸੇ ਨੂੰ ਕੋਈ ਨਹੀਂ, ਸਾਰਿਆਂ ਦਾ ਪ੍ਰੋਗਰਾਮ ਬਣਿਆ ਹੋਇਆ ਵੇ ਚਿੜਾ ਮੱਛੀ ਖਾਣ ਤੇ ਚਿੜਾ ਮੱਛੀ ਹੁਣ ਇਸ ਟਾਈਮ ਹੈ ਕੋਈ ਨਹੀਂ ਬਈ, ਚਿੜਾ ਮੱਛੀ ਵੀ ਆਉਂਦੀ ਹੈ ਅੱਛਾ ਅਸੀਂ ਅੱਜ ਮੋੜ ਬਣਾਇਆ ਚਿੜਾ ਮੱਛੀ ਖਰੀਦਣ ਦਾ, ਮਗਰ ਉਹ ਹੈ ਹੀ ਨਹੀਂ ਇੱਥੇ, ਛੋਟੇ ਪੀਸ ਪਏ ਨੇ, ਵੱਡੇ ਨਹੀਂ ਹੈ ਨਹੀਂ, ਸਾਨੂੰ ਕੋਈ ਕਿਲੋ ਸਵਾ ਵਾਲਾ ਨਹੀਂ ਮਿਲੇਗਾ, ਕਿਲੋ ਸਵਾ ਵਾਲਾ ਅਸੀਂ ਨਾ ਅਸਲੇ ਕਿਲੋ ਸਵਾ ਵਾਲਾ ਲੱਭਦੇ ਪਏ, ਠੀਕ ਹੈ ਅਸੀਂ ਨਾ ਅਸਲੇ ਚੋ ਬਣਾਣੀ ਹੈ ਗ੍ਰਿਲ ਕਰਨੀ, ਠੀਕ ਹੈ ਤੇ ਤਾਜ਼ੀ ਹੋਏਗੀ ਫਰੈਸ਼ ਭਾਈ ਫਰੈਸ਼ ਦਰਿਆ ਤੇ ਚਿੜਿਆ ਸੀ ਲੋ ਮਾਸ਼ਾਅੱਲਾ ਬਾਈ ਕਹਿ ਰਹੇ ਦਰਿਆ ਤੋਂ ਚਿੜੇ ਆਏ ਨੇ ਤੇ ਬਾਹਰ ਹੁਣ ਛਾਪਾ ਤੇ ਵੇਖਨੇ ਆ ਕੋਈ ਲੱਭ ਜਾਣ, ਆ ਵੀ ਮਾਸ਼ਾਅੱਲਾ ਬੜੀ ਵੱਡੀ ਮਛਲੀ ਮੰਡੀ ਹੈ ਤੇ ਨਾ ਹੀ ਮਛਲੀ ਮੰਡੀ ਹੈ, ਠੀਕ ਹੈ ਜੀ ਬੁਖਾਰੀ ਮਛਲੀ ਮੰਡੀ, ਠੀਕ ਹੈ ਤੇ ਇਹਨਾਂ ਕੋਲ ਬੜੀ ਕਲੈਕਸ਼ਨ ਹੁੰਦੀ ਹੈ ਤੇ ਹੁਣ ਇਹਨਾਂ ਦਾ ਮਾਲ ਸਪਲਾਈ ਹੋਣ ਲਈ ਤਿਆਰ ਹੈ ਤੇ ਇਹਦੇ ਨਾਲ ਹੀ ਅਸੀਂ ਹੁਣ ਫਿਰ ਵਾਪਸ ਤੁਰ ਚੱਲੇ ਹਾਂ ਤੇ ਫਿਰ ਦਿਨ ਦੇ ਟਾਈਮ ਆਵਾਂਗੇ, ਦਿਨ ਦੇ ਟਾਈਮ ਜਿਹੜਾ ਸਾਰਾ ਵੀਡੀਓ ਬਣਾਵਾਂਗੇ, ਤੇ ਵੈਸੇ ਅਸੀਂ ਲੇਟ ਹੋ ਗਏ ਹਾਂ ਤੇ ਗਲਤ ਟਾਈਮ ਤੇ ਆਏ ਹਾਂ ਤੇ ਚਲੋ ਫਿਰ ਇਨਸ਼ਾਅੱਲਾ ਤਾਲਾ ਫਿਰ ਸਹੀ ਕਿਸੇ ਦਿਨ ਤੁਹਾਨੂੰ ਸਾਰੀ ਮਛਲੀ ਮੰਡੀ ਦਿਖਾਵਾਂਗੇ ਜਿਸ ਟਾਈਮ ਬਿਲਕੁਲ ਫੁੱਲ ਅਰੂਜ ਤੇ ਹੋਵੇਗੀ ਤੇ ਐਵੇਂ ਲੱਗਦਾ ਕੋਈ ਸ਼ਾਦੀ ਵਗੈਰਾ ਦਾ ਕੋਈ ਆਰਡਰ ਸ਼ੈਡ ਕਰ। अस्सलाम वालेकुम, ਇਹ ਦੇਖੋ ਬਿਲਕੁਲ ਫਰੈਸ਼ ਚਿੜਾ, ਇਹ ਬਿਲਕੁਲ ਫਰੈਸ਼ ਬਹੁਤ ਮਜ਼ੇਦਾਰ ਚਿੜਾ, ਚਿਹਰੇ ਤੋਂ ਲੱਗ ਰਿਹਾ ਕਿ ਏਡਾ ਫਰੈਸ਼ ਤੇ ਏਡਾ ਬਿਹਤਰੀਨ ਹੈ, ਥੱਲੇ ਵੀ ਆਈ ਉਹ ਵੱਖਰੀ ਵਾਹ ਚਾਚੂ ਇਹ ਚਿੜਾ ਇਹ ਕਿਹੜਾ ਪੀਸ ਹੈ ਭਲਾ, ਹਾਂਜੀ ਇਸ ਤੋਂ ਵੱਡਾ ਨਹੀਂ ਹੈ, ਲੋ ਲੱਗਦਾ ਲੱਭ ਗਿਆ ਇਹ ਸਾਰਾ ਚਿੜਾ, ਅੱਛਾ ਦਰਿਆਈ ਚਿੜਾ ਮਗਰ ਛੋਟਾ ਹੈ, ਠੀਕ ਹੈ ਤੇ ਕੀ ਰੇਟ ਪੇ ਜਾਣ 600 ਰੁਪਏ ਕਿਲੋ, 600 ਰੁਪਏ ਕਿਲੋ ਵੇ ਚਲੋ ਠੀਕ ਹੈ ਚਲੋ ਫੈਸਲ ਭਾਈ ਨੂੰ ਫੋਨ ਕਰਨੇ ਆ ਪੁੱਛਣੇ ਆ ਤੇ ਅਸੀਂ ਵੈਸੇ ਵੱਡੇ ਲੱਭਣੇ ਪਏ ਆ ਤੇ ਛੋਟੇ ਪੀਸ ਨੇ ਤੇ ਉਹਨਾਂ ਨਾਲ ਹੁੰਦੀ ਗੱਲ ਫਿਰ ਜਿਵੇਂ ਫਿਰ ਕਹਿੰਦੇ ਨੇ ਫਿਰ ਉਸ ਤਰ੍ਹਾਂ ਇਹਨਾਂ ਕੋਲ ਮਾਸ਼ਾਅੱਲਾ ਬੜੀ ਪਈ ਹੈ, ਇਹ ਸਿਲਵਰ ਹੈ ਤੇ ਇਹ ਚਿੜਾ ਹੈ ਤੇ ਇਹ ਬਈ ਥੋੜਾ ਦੱਸੋਗੇ ਇਹ ਕਿਹੜੀ ਹੈ, ਇਹ ਵਾਲੀ ਸੋਲ ਹੈ, ਠੀਕ ਹੈ ਇਹ ਦਰਿਆਈ ਸੋਲ ਹੈ ਇਹ ਦਰਿਆਈ ਸੋਲ ਹੈ, ਠੀਕ ਹੈ ਠੀਕ ਹੈ ਵਾਹ ਮਾਸ਼ਾਅੱਲਾ ਹਾਂ ਮਾਸ਼ਾਅੱਲਾ ਠੀਕ ਹੈ ਤੇ ਉਸ ਤੋਂ ਬਾਅਦ ਇਹ ਗ੍ਰਾਸ ਹੈ, ਠੀਕ ਹੈ ਇਹ ਵੀ ਫਾਰਮ ਦੀ ਹੈ, ਠੀਕ ਹੈ ਇਹ ਸਿਲਵਰ ਹੈ, ਇਹ ਸਿਲਵਰ ਹੈ, ਠੀਕ ਹੈ ਇਹ ਵੀ ਚਿੜਿਆ, ਠੀਕ ਹੈ ਉਸ ਤੋਂ ਬਾਅਦ ਜਨਾਬ ਇਹ ਬਿਗ ਹੈ, ਬਿਗ ਹੈਡ, ਠੀਕ ਹੈ ਇਹ ਵੀ ਆਪਣਾ ਇਹ ਸਿਲਵਰ ਦੀ ਨਸਲ ਨਹੀਂ, ਹਾਂ ਨਹੀਂ ਇਹ ਨਸਲ ਉਹ ਨਹੀਂ, ਹਾਂ ਬਿਗ ਹੈ ਜਿਹੜੀ ਇਹਨਾਂ ਦਾ ਜ਼ਾਕਾ ਅੱਛਾ ਹੁੰਦਾ ਹੈ, ਠੀਕ ਹੈ ਸਿਲਵਰ ਦਾ ਜ਼ਾਕਾ ਘੱਟ ਹੁੰਦਾ ਅੱਛਾ ਉਹਦਾ ਇਹਦੇ ਨਾਲ ਜ਼ਿਆਦਾ ਜ਼ਾਇਕਾ ਹੈ, ਠੀਕ ਹੋ ਗਿਆ ਚਲੋ ਅੱਲਾ ਖੈਰ ਕਰੇ, ਫੈਸਲ ਭੇਜ ਦੇਣਾ ਰਾਬਤਾ ਕਰ ਲੈਂਦੇ ਹਾਂ ਹੁਣ ਫਿਰ ਜਿਵੇਂ ਪ੍ਰੋਗਰਾਮ ਬਣਦਾ ਤੇ ਉਵੇਂ ਕਰ ਲੈਂਦੇ ਹਾਂ ਇਹ ਕਾਲਾ ਰੋ ਹੈ, ਅੱਛਾ ਇਹਨੂੰ ਕਾਲਾ ਰੋ ਕਹਿੰਦੇ, ਚਿੱਟਾ ਰੋ ਵੀ ਹੁੰਦਾ ਕੋਈ, ਚਿੱਟਾ ਰੋ ਹੁੰਦਾ ਕੋਈ ਨਹੀਂ ਝੂਠੀ ਮਾਰਨਾ, ਅੱਛਾ ਯਾਨੀ ਕਿ ਇਹਦਾ ਨਾ ਹੀ ਕਾਲਾ ਰੋ ਹੈ, ਮੈਂ ਤੇ ਸਮਝਦਾ ਇਹ ਰਿਹਾ ਕਿ ਜਿਸ ਤਰ੍ਹਾਂ ਚਿੱਟਾ ਚੌਂਸਾ ਹੁੰਦਾ ਕਾਲਾ ਚੌਂਸਾ ਹੁੰਦਾ ਤੇ ਇਹਦਾ ਨਾ ਫਰਕ ਹੁੰਦਾ ਜ਼ਮੀਨ ਦਾ, ਠੀਕ ਹੈ ਜਿਹੜਾ ਜ਼ਿਆਦਾ ਡੂੰਘਾ ਪਾਣੀ ਹੋਵੇ ਨਾ, ਠੀਕ ਹੈ ਜਿਸ ਤਰ੍ਹਾਂ ਕਿ ਸਾਡੇ ਕੋਲ ਦਰਿਆ ਨੇ ਤੇ ਫਾਰਮ ਦੀ ਗਹਿਰਾਈ ਜ਼ਿਆਦਾ ਹੈ, ਜੀ ਉਹਦੇ ਵਿੱਚ ਜਿਹੜਾ ਨਾ ਉਹ ਕਾਲਾ ਹੁੰਦਾ ਰਹੂ, ਠੀਕ ਹੈ ਜਿਹੜੇ ਆਮ ਸਾਡੇ ਫਾਰਮ ਇਹਨਾਂ ਕਲਰ ਚ ਇੰਨਾ ਪਾਣੀ ਹੁੰਦਾ ਠੀਕ ਹੈ ਥੋੜਾ ਪਾਣੀ ਹੁੰਦਾ ਜਿਹਦੇ ਵਿੱਚ, ਉਹਦਾ ਰਹੂ ਥੋੜਾ ਸੁਰਖ ਟੈਪ ਹੋਏਗਾ, ਠੀਕ ਹੈ ਲਾਲ ਟੈਪ ਜਿਹਨੂੰ ਠੀਕ ਹੈ ਠੀਕ ਹੈ ਤੇ ਜਿਹੜਾ ਡੂੰਘੇ ਪਾਣੀ ਦਾ ਹੋਏਗਾ ਉਹ ਕਾਲਾ ਸਿਆ ਹੋਏਗਾ, ਇਹ ਦੇਖੋ ਅੱਜ ਸਿੱਖਣ ਲਈ ਮਿਲੀ ਨਾ ਗੱਲ ਭਾਈ, ਉਹਨਾਂ ਕਹਿੰਦੇ ਜਿੱਥੇ ਪਾਣੀ ਘੱਟ ਹੋਏਗਾ ਉਹ ਥੋੜਾ ਰੈੱਡ ਆਪਣਾ ਰੋ ਹੋਏਗਾ, ਮਗਰ ਹੁੰਦਾ ਉਹ ਵੀ ਕਾਲਾ ਰੋ ਖਵਾਉਂਦਾ ਉਹ ਵੀ, ਹਾਂਜੀ ਲੇਕਿਨ ਉਹਦਾ ਜ਼ਿਆਦਾ ਤਾਕਤ ਵਾਲਾ ਹੁੰਦਾ, ਜਿਹੜਾ ਜ਼ਿਆਦਾ ਗਹਿਰਾਈ ਵਾਲੇ ਪਾਣੀ ਨਾਲ ਤਾਕਤ ਠੀਕ ਹੈ ਅੱਛਾ ਜੀ ਜ਼ਮੀਨ ਦੇ ਥੱਲੇ ਹੀ ਰਹਿੰਦਾ, ਉੱਤੇ ਨਹੀਂ ਆਉਂਦਾ, ਹਾਂ ਠੀਕ ਚਲੋ ਅੱਜ ਸਿੱਖਣ ਨੂੰ ਵੀ ਬੜਾ ਕੁਝ ਮਿਲਿਆ, ਇਹ ਜਿਹੜਾ ਨਾ ਸਰੀਆ ਮੱਛੀ ਹੈ, ਇਹ ਦਿਖਾ ਸਰੀਆ ਮੱਛੀ, ਹਾਂਜੀ ਇਹ ਬੁੱਢੇ ਦਰਿਆ 'ਚ ਪਾਈ ਜਾਂਦੀ ਹੈ, ਕਿਹੜੇ ਦਰਿਆ 'ਚ, ਬੁੱਢੇ ਦਰਿਆ ਦੇ ਜਿਹੜਾ ਕਦੀ ਪੁਰਾਣਾ ਦਰਿਆ ਹੁੰਦਾ ਸੀ, ਚਾਚੂ ਉਹ ਸਾਰੇ ਦਰਿਆ ਪੁਰਾਣੇ ਨੇ, ਨਵਾਂ ਤਾਂ ਬਣਿਆ ਕੋਈ ਨਹੀਂ ਯਾਰ, ਨਹੀਂ ਉਹ ਉੱਥੇ ਨਵੀਂ ਦਾ ਤੇ ਬਰਾਜ ਬਣਿਆ, ਅੱਛਾ ਪਹਿਲੇ ਦੇ ਜੋ ਪਹਿਲੇ ਉੱਥੇ ਦਰਿਆ ਵਗਦਾ ਸੀ, ਠੀਕ ਹੈ ਹੋ ਕੇ ਬਰਾਜ ਉਹਦਾ ਬਣਿਆ, ਅੱਛਾ ਉਹਦਾ ਰੁੱਖ ਚੇਂਜ ਕੀਤਾ ਗਿਆ, ਝੀਲ ਬਣ ਗਈ, ਉਹ ਝੀਲ ਦਾ ਜਿਹੜਾ ਪਾਣੀ ਉਹ ਫਿਰ ਦਰਿਆ 'ਚ ਜਾਂਦਾ, ਹਾਂ ਜਦੋਂ ਦਰਿਆ 'ਚ ਓਵਰ ਪਾਣੀ ਹੁੰਦਾ ਫਿਰ ਵਾਪਸ ਬਾਹਰ ਝੀਲ 'ਚ ਠੀਕ ਤੇ ਚਾਚੂ ਕੀ ਇਹਦਾ ਕੀ ਰੇਟ ਹੈ, ਇਹ ਬਹੁਤ ਘੱਟ ਪਾਈ ਜਾਂਦੀ ਹੈ, ਯਾਨੀ ਕਿ ਬਹੁਤ ਘੱਟ ਆਉਂਦੀ, ਯਾਨੀ ਕਿ ਇਹ ਸਾਰੀ ਲੋਡ ਵਿੱਚ ਇੱਕ ਦਾਣਾ, ਅੱਛਾ ਇੱਕ ਦਾਣਾ ਆ, ਯਾਨੀ ਕਿ ਫਿਰ ਬਾਕੀ ਆ ਚਿੜਾ ਆ, ਸੋਲ ਆਈ ਹੈ, ਠੀਕ ਹੈ ਇਹ ਰਹੂ ਆਇਆ, ਮਾਸ਼ਾਅੱਲਾ ਉੱਥੇ ਦਰਿਆ ਦਾ, ਲੋ ਜਿਸ ਬੰਦੇ ਨੂੰ ਮਛਲੀ ਚਾਹੀਦੀ ਚਾਚੂ ਦੇ ਨਾਲ ਰਾਬਤਾ ਕਰਨ, ਇਹ ਆਪਣਾ ਮੇਨ ਰੋਡ ਦੇ ਉੱਪਰ ਹੀ ਨੇ ਤੇ ਹਕੀਮ ਫਿਸ਼ ਪੁਆਇੰਟ, ਚਾਚੂ ਹੋਰੀ ਗੈਟੋ ਤੋਂ ਹਕੀਮ ਹੀ ਲੱਗ ਰਹੇ ਨੇ ਮਾਸ਼ਾਅੱਲਾ, ਤੇ ਜਿਹੋ ਜਿਹੇ ਇਹਨਾਂ ਨੂੰ ਮੱਛੀਆਂ ਦੇ ਨਾਮਾਂ ਦਾ ਪਤਾ ਨਾ ਤੇ ਫਿਰ ਸਾਰੀ ਬਾਤ ਹੈ ਹਕੀਮ ਹੀ ਦੱਸ ਸਕਦਾ ਉਹਦੇ ਫਾਇਦੇ ਜਿਸ ਤਰ੍ਹਾਂ ਦੱਸਦੇ ਪਏ ਨੇ ਮਛਲੀ ਦੇ, ਤੇ ਅਸੀਂ ਫਿਰ ਚੱਲੇ ਫਿਰ ਇਸੇ ਚੱਲੀਏ ਫਿਰ ਅਸੀਂ ਅੱਜ ਅਸੀਂ ਫਿਰ ਟੁਰ ਚੱਲੇ ਅੱਜ ਤੇ ਫਿਰ ਕਿਸੇ ਦਿਨ ਦੇ ਟਾਈਮ ਆਵਾਂਗੇ ਤੇ ਸਾਰਾ ਫਿਰ ਰਿਵਿਊ ਕਰਾਂਗੇ ਮੰਡੀ ਦਾ ਤੇ ਮੁਲਾਕਾਤ ਕਰਾਂਗੇ ਜੀਆਂ ਦੇ ਨਾਲ, ਹਿਲਦੀ ਪਈ ਹੈ ਹਲਾਵਾਂ ਤੇਰਾ ਉੱਠ ਨਹੀਂ ਕਮਰਵਾਸ ਆਇਆ ਜੀ, ਉਹ ਹਿੱਲੀ ਮਾੜੀ ਕੋ, ਹਾਂ ਇਹ ਤਾਜ਼ਾ ਮਾਲ ਦੱਸਦੇ ਪਏ ਨੇ ਕਿ ਇਹ ਬਈ ਆਇਆ ਵੇ ਆਹ ਵਾਹ ਜੀ ਵਾਹ ਡੋਲਾ ਨੂੰ ਮਾਂ ਨਹੀਂ ਇਹਨੂੰ ਆਂਦੇ ਨੇ ਸੋਲ ਇਹਨੂੰ ਕਹਿੰਦੇ ਸੋਲ, ਉਹ ਖਾਣਾ ਨਹੀਂ ਮਾਹੌਲ, 2000 ਤੋਂ ਕਿਲੋ ਐਕਸਟਰਾ, ਸੁਭਾਨ ਅੱਲਾ 2000 ਰੁਪਏ ਕਿਲੋ ਦੱਸ ਰਹੇ ਨੇ ਮੱਛੀ ਆਂਦੇ ਨੇ ਐਵੇਂ ਸੋਲ, ਇਹਨੂੰ ਖਾਣਾ ਨਹੀਂ ਮਾਹੌਲ, ਤੇ ਕਮਰਵਾਸ ਕੋ ਤਲਕ ਵਾਸਤੇ ਤੇਰਾ ਨਿਕਲ ਆਇਆ,
ਆਹੋ ਬੁੱਫੇ ਫੁੱਫੀ ਕਮਰਵਾਸ ਕਹਿੰਦਾ ਫੁੱਫੀ ਹੈ। ਚਲ ਆ ਜਾ ਯਾਰ ਚਲੀਏ, ਸਫ਼ਰ ਕਾਫੀ ਜ਼ਿਆਦਾ ਹੈ ਤੇ ਅੱਜ ਅਸੀਂ ਹੋ ਗਏ ਲੇਟ ਤੇ ਸ਼ੁਗਲੀ ਆਪਣਾ ਨਿਕਲਿਆ ਅਸੀਂ ਕਿਹਾ ਚਲੋ ਅੱਜ ਕੋਈ ਵੀਡੀਓ ਬਣਾਉਣੇ ਜਾਂਦੇ ਆ ਤੇ ਮਗਰ ਉਹ ਫੇਰੇ ਪਿਆ ਸਾਨੂੰ ਆਉਣ ਦਾ, ਯਾਨੀ ਕਿ ਕੋਈ ਫਾਇਦਾ ਨਹੀਂ ਹੋਇਆ ਤੇ ਅੱਜ ਫਿਰ ਆਪਣਾ ਚੈਨਲ ਵੀ ਦੱਸ ਦਿਆ ਜੀ। ਚੈਨਲ ਡਸਕੇ ਵਾਲਾ ਬਾਈ ਲੋ ਫਿਰ ਹੁਣ ਅੱਗੇ ਅਸੀਂ ਮੰਡੀ ਮਗਰ ਛੋਟੀ ਛੋਟੀ ਫਾਇਦਾ ਕੋਈ ਨਹੀਂ ਹੈ ਐਡੀ ਕੋਈ ਮਾਲ ਪਿਆ ਕੋਈ ਨਹੀਂ ਜਿਹੜਾ ਫਿਰ ਤੁਹਾਨੂੰ ਸਾਰਿਆਂ ਨੂੰ ਬੰਦਾ ਦਿਖਾਵੇ। ਅੱਜ ਦਾ ਫਿਰ ਵਲੌਗ ਫਿਰ ਇੰਝ ਹੀ ਗਿਆ ਸਾਨੂੰ ਚੱਕਰ ਹੀ ਪਿਆ ਤੇ ਕੋਈ ਗੱਲ ਨਹੀਂ ਹੈ ਫਿਰ ਇਸ ਤਰ੍ਹਾਂ ਵੀ ਕਦੀ ਕਦੀ ਹੁੰਦਾ ਹੈ। ਤੇ ਹੁਣ ਸਮਝ ਲਓ ਭਾਈ ਦਾ ਕੰਟਰੈਕਟ ਨੰਬਰ ਲੈ ਲਿਆ ਤਾਂ ਆਪਾਂ ਮਛਲੀ ਮੰਡੀ ਵਾਲਿਆਂ ਦਾ, ਹੁਣ ਉਹਨਾਂ ਦੇ ਨਾਲ ਰਾਬਤਾ ਕਰਕੇ ਅਸੀਂ ਆਣਾ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਕਿ ਬਈ ਉਹਨਾਂ ਕੋਲ ਕਿਹੜੀ ਕਿਹੜੀ ਆਈਟਮ ਹੁੰਦੀ ਹੈ। ਬਾਕੀ ਛੋਟੀਆਂ ਛੋਟੀਆਂ ਦੁਕਾਨਾਂ ਨੇ ਸਾਰੀਆਂ ਹੀ ਤੇ ਜਿੱਥੇ ਕੋਈ ਮਛਲੀ ਵਗੈਰਾ ਕੋਈ ਬਣੀ ਹੈ ਮੰਡੀ ਬਣੀ ਹੈ ਤੇ ਇੱਥੋਂ ਕੋਈ ਚੈੱਕ ਕਰਾਂਗੇ, ਕੋਸ਼ਿਸ਼ ਕਰਾਂਗੇ ਕਿ ਟੈਸਟ ਕੀਤੀ ਜਾਏ ਮਛਲੀ ਤੇ ਜੇ ਟਾਈਮ ਆਪਣਾ ਇੰਨਾ ਕੁ ਜ਼ਿਆਦਾ ਨਹੀਂ ਲੱਗੇਗਾ। ਤੋ ਜੀ ਇੱਥੇ ਵਾਪਸੀ ਟੁਰ ਚਲੇ ਸੀ ਫਿਰ ਰਾਤ ਵਿੱਚ ਸਾਡੇ ਦੋਸਤ ਨੇ ਤੋਂ ਦਾ ਪੰਪ ਹੈ ਤੇ ਮੈਂ ਥੋੜਾ ਜਿਹਾ ਸਲਾਮ ਕਰ ਲਈਏ ਤੇ ਉਹ ਫਿਰ ਉਹਨਾਂ ਦੇ ਕੋਲ ਖਲੋ ਗਏ ਆ ਤੇ ਪ੍ਰੋਗਰਾਮ ਬਣ ਗਿਆ ਮੱਛੀ ਖਾਣ ਦਾ। ਤੇ ਇਹ ਸਾਡੇ ਦੋਸਤ ਨੇ ਸ਼ੇਖ ਸਮੀਉੱਲਾ ਸਾਹਿਬ, ਇਹਨਾਂ ਦਾ ਮਾਸ਼ਾਅੱਲਾ ਤੇਲ ਦਾ ਕੰਮ ਹੈ ਤੇ ਗੱਡੀਆਂ ਛੜੀਆਂ ਆਏ ਨੇ। ਇਹ ਆਪਣੇ ਭਾਈਜਾਨ ਨੇ ਜਿਨ੍ਹਾਂ ਨੂੰ ਸਲਾਮ ਕਰਨ ਵਾਸਤੇ ਖਲੋਤੇ ਅੱਜ ਤੇ ਇਹਨਾਂ ਹੁਣ ਅਸਰਾਰ ਕਰ ਲੈਂਦੇ ਨੇ ਅਸੀਂ ਮੱਛੀ ਖਾਣ ਤੋਂ ਬਗੈਰ ਨਹੀਂ ਜਾਂਦੇ ਇਹਨਾਂ ਤੋਂ। ਅਸੀਂ ਫਿਰ ਵਾਪਸੀ ਨੂੰ ਟੁਰ ਪਏ ਜੇ ਮੰਡੀ ਵਾਲੀ ਸਾਈਡ ਦੀ ਤੇ ਤੁਹਾਨੂੰ ਦਿਖਾਉਂਦੇ ਆ ਅੱਜ ਅਸੀਂ ਕਿਹੜੀ ਫਿਰ ਮੱਛੀ ਲਵਾਉਂਦੇ ਆ। ਲੋ ਜੀ ਅਸੀਂ ਮੰਡੀ ਦੇ ਕੋਲ ਆ ਗਏ ਆ ਵਾਪਸ ਤੇ ਅੱਲਾ ਖੈਰ ਕਰੇ। ਹੁਣ ਬੰਦਾ ਇੰਤਜ਼ਾਰ ਪਿਆ ਕਰਦਾ, ਭਾਈ ਹੋਰਾਂ ਨੇ ਪਹਿਲੇ ਫੋਨ ਕਰਕੇ ਮੱਛੀ ਲਵਾਈ ਤੀ ਸੀ ਸਾਡੇ ਲਈ ਤੇ ਹੁਣ ਵੇਖਦੇ ਹਾਂ ਅੱਲਾ ਖੈਰ ਕਰੇ। ਚਲਾ ਦਈਏ ਗੱਡੀ। ਹਾਂਜੀ ਭਾਈ ਹੋਰੀ ਲੱਗੇ ਨੇ ਸਾਡੇ ਵਾਸਤੇ ਤਿਆਰੀ ਕਰਨ। ਲੋ ਜੀ ਅੱਲਾ ਖੈਰ ਕਰੇ। ਮਾਸ਼ਾਅੱਲਾ ਮਾਸ਼ਾਅੱਲਾ ਇਹਨਾਂ ਦੇ ਕੋਲ ਤਾਂ ਸਾਰਾ ਸਿਸਟਮ ਇੱਥੇ ਅੱਗੇ ਅਸੀਂ ਹੋ ਗਏ ਆ। ਲੋ ਜੀ ਮੱਛੀਓ ਮੱਛੀ ਭਾਜੀ ਮੱਛੀ ਅਸੀਂ ਲਵਾ ਲਈ ਹੈ ਤੇ ਲਵਾਈ ਆਪਣਾ ਗ੍ਰਿਲ ਤੇ ਭਾਈਜਾਨ ਨੇ ਕਿਹੜੀ ਲਾਈ ਜੀ ਮੱਛੀ? ਗਰਾਸ। ਇਹ ਗਰਾਸ ਹੈ ਜੀ ਤੇ ਟੇਸਟ ਇਹਦਾ ਅੱਛਾ ਹੁੰਦਾ? ਗਰਾਸ ਲਵਾਈ ਹੈ ਭਈ ਹੋਰਾਂ ਨੇ ਤੇ ਅਸੀਂ ਜ਼ਿਆਦਾਤਰ ਚਿੜਾ ਖਾਂਦੇ ਆ ਜਾਂ ਫਿਰ ਸਿਲਵਰ ਖਾਂਦੇ ਆ ਤੇ ਅੱਜ ਇਹਦਾ ਟੇਸਟ ਚੈੱਕ ਕਰਨੇ ਆ ਕਿਹੋ ਜਿਹਾ। ਨਹੀਂ ਕੋਈ ਮੱਛੀ ਖਾ ਖਾ ਕੇ ਹਾਲੋ ਬੇਹਾਲ ਹੋ ਗਏ ਆ। ਇਹ ਹੁਣ ਵੱਧ ਗਈ ਏ, ਭਾਰੀ ਸਿਰ ਤੇ ਖਲੋਤੇ ਨੇ ਡੰਡਾ ਲੈ ਕੇ ਕਹਿੰਦੇ ਨੇ ਖਾਣੀ ਜੇ ਤੇ ਜਾਣਾ ਜੇ ਇੱਥੋਂ। ਅਸੀਂ ਭਾਰ ਕੋ ਮਦਦ ਕਰ ਲਈਏ। ਸ਼ੇਖ ਸਾਹਿਬ ਮਾਫੀ ਦਵਾ ਦਿਓ ਭਾਰਾਂ ਕੋਲੋਂ। ਭਾਈ ਉਹਨੂੰ ਪੈਕ ਕਰੋ, ਪੰਪ ਤੇ ਮੁੰਡੇ ਨੂੰ ਦਿਆਂਗੇ, ਮੁੰਡਾ ਵੀ ਰਾਜ਼ੀ ਤੇ ਮਛਲੀ ਵੀ ਆਪਣਾ ਮੁੱਕ ਜਾਏਗੀ। ਤੇ ਮਾਸ਼ਾਅੱਲਾ ਬੜਾ ਟੇਸਟ ਸੀ ਇੱਥੋਂ ਦਾ ਤੇ ਗ੍ਰਿਲ ਕਰਾਈ ਸੀ। ਅੱਲਾਹ ਪਾਕ ਭਾਈਆਂ ਨੂੰ ਅਜਰ ਅਜ਼ੀਮ ਅਤਾ ਫਰਮਾਏ ਤੇ ਫਿਰ ਇਨਸ਼ਾਅੱਲਾ ਤਾਲਾ ਨਵੇਂ ਦਿਨ ਤੇ ਨਵੇਂ ਵਲੋਗ ਦੇ ਨਾਲ ਫਿਰ ਮੁਲਾਕਾਤ ਹੋਏਗੀ। ਅੱਜ ਦਾ ਵਲੋਗ ਇੱਥੇ ਸਮਾਪਤ ਕਰਨੇ ਆ ਤੇ ਸਾਡੇ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇ। ਤੇ ਹੁਣ ਸਾਨੂੰ ਇਜਾਜ਼ਤ ਦਿਓ, ਜ਼ਿੰਦਗੀ ਦੀ ਦੁਬਾਰਾ ਮੁਲਾਕਾਤ ਹੋਏਗੀ। ਅੱਲਾਹ ਹਾਫਿਜ਼।